ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਾਨੂੰ ਜੀ ਨੂੰ ਆਖਦੇ ਹਾਂ ਸੋਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਸ਼ਾਮ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਹਰਜੋਤ ਸਿੰਘ ਜੀ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ 'ਤੇ ਸਾਈਡ ਬੈਂਡ ਵਾਲੇ ਰੇਡੀਓ ਸਟੇਸ਼ਨ, ਆਈਫੋਨ ਅਤੇ ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ ਅਤੇ YouTube 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੂਨ ਦੀ 8 ਤਰੀਕ ਆ, ਦਿਨ ਸੋਮਵਾਰ, ਅਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਪਾਂਸਰਸ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 ਦੇ ਉੱਤੇ। ਹੋਮ, ਆਟੋ, ਕਮਰਸ਼ੀਅਲ, ਲਿਕਰ ਸਟੋਰ, ਗੈਸ ਸਟੇਸ਼ਨ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਹੈਲਥ ਇੰਸ਼ੋਰੈਂਸ ਦੇ ਲਈ ਕਾਲ ਖਾਲਸਾ ਇੰਸ਼ੋਰੈਂਸ ਏਜੰਸੀ 4082722500। ਨਾਲ ਹੀ ਅਮਰਜੀਤ ਸਿੰਘ ਫਰੈਜ਼ਨੋ, ਬਲਦੇਵ ਸਿੰਘ ਨਾਗਰਾ ਮੰਟੀਕਾ, ਅਵਤਾਰ ਸਿੰਘ ਮੰਜਲ ਕਲੋਵਿਸ, ਮਨਜੀਤ ਸਿੰਘ ਫਰੀਮੌਂਟ, ਮੱਖਣ ਸਿੰਘ ਮਾਨ ਵਿਸਕੌਨਸਨ, ਰਜਿੰਦਰ ਸਿੰਘ ਚੌਹਾਨ ਬੇਕਰਸਫੀਲਡ, ਅਮਨਦੀਪ ਸਿੰਘ ਬਰਾੜ ਵਰਜੀਨੀਆ, ਪਵਨ ਸਿੰਘ, ਗੌਰਵ ਸਿੰਘ ਸੋਹਤਾ ਯੂਬਾ ਸਿਟੀ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਉੱਪਲ ਡਿਜੀਟਲ ਸਟੂਡੀਓ ਯੂਬਾ ਸਿਟੀ ਵਾਲੇ, ਜਿਹੜੇ ਵੀਡੀਓਗ੍ਰਾਫੀ, ਫੋਟੋਗ੍ਰਾਫੀ, ਫੋਟੋ ਐਡੀਟਿੰਗ ਦਾ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਕਾਲ ਉੱਪਲ ਡਿਜੀਟਲ ਸਟੂਡੀਓ ਯੂਬਾ ਸਿਟੀ ਦੇ ਜਸਵਿੰਦਰ ਉੱਪਲ 5302182360। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ। ਅੱਜ ਜਿਹੜੇ ਆ ਡੈਮੋਕ੍ਰੇਟਸ ਉਹ ਕਹਿੰਦੇ ਆ ਵੀ ਅਸੀਂ ਇੱਕ ਨਵਾਂ ਬਿੱਲ ਜਿਹੜਾ ਆ ਪੁਲਿਸ ਮਿਸਕੰਡਕਟ ਰਿਫਾਰਮ ਬਿੱਲ ਉਹ ਲੈ ਕੇ ਜਿਹੜਾ ਆ ਸੈਨੇਟ ਦੇ, ਪਹਿਲਾਂ ਕਾਂਗਰਸ ਦੇ ਵਿੱਚ ਆਵਾਂਗੇ, ਉਸ ਤੋਂ ਬਾਅਦ ਫਿਰ ਉਹ ਸੈਨੇਟ ਦੇ ਵਿੱਚ ਜਾਏਗਾ। ਸੋ ਇਹ ਜਿਹੜੇ ਅਤੇ ਨਾਲ ਦੀ ਨਾਲ ਜਦੋਂ ਅੱਜ ਪ੍ਰੋਟੈਸਟ ਵੀ ਹੋਇਆ, ਉਹਦੇ ਸੰਬੰਧ ਦੇ ਵਿੱਚ ਬਹੁਤ ਸਾਰੇ ਜਿਹੜੇ ਡੈਮੋਕਰੇਟ ਕਾਂਗਰਸਮੈਨ ਆ, ਸੈਨੇਟਰਸ ਆ, ਉਹਨਾਂ ਨੇ ਆਪਣਾ ਗੋਡਾ ਜਿਹੜਾ ਥੱਲੇ ਨੂੰ ਕਰਕੇ ਨੀਲ ਕੀਤਾ ਆਲਮੋਸਟ 8 ਮਿੰਟ ਅਤੇ ਕੁਛ ਸੈਕਿੰਡ, ਜਿੰਨਾ ਟਾਈਮ ਜਿਹੜਾ ਆ ਜਾਰਜ ਫਲਾਇਡ ਦੇ ਗਰਦਨ ਦੇ ਉੱਤੇ, ਧੌਣ ਦੇ ਉੱਤੇ ਜਿਹੜਾ ਗੋਡਾ ਰੱਖਿਆ ਗਿਆ ਸੀ। ਜੀ, ਉਸੇ ਜਾਰਜ ਫਲਾਇਡ ਦੀ ਮੌਤ ਦੇ ਮਾਮਲੇ ਦੇ ਵਿੱਚ ਮਿਨੀਐਪੋਲਿਸ ਪੁਲਿਸ ਡਿਪਾਰਟਮੈਂਟ ਦਾ ਡੈਰੇਕ ਚੌਬਨ ਜਿਹੜਾ ਉਸ ਨੂੰ $1.25 ਮਿਲੀਅਨ ਦੀ ਜਿਹੜਾ ਉਸ ਦੇ ਲਈ ਜੱਜ ਨੇ ਬੇਲ ਅਮਾਊਂਟ ਜਿਹੜੀ ਉਹ ਰੱਖੀ ਆ। ਪਹਿਲੀ ਵਾਰੀ ਇਸ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀ ਵੀਡੀਓ ਕਾਨਫਰੰਸ ਦੇ ਜਿਹੜਾ ਜ਼ਰੀਏ। 14 ਮਿੰਟ ਤੱਕ ਜੱਜ ਦੇ ਮੋਹਰੇ ਜਿਹੜਾ ਇਹ ਰਿਹਾ ਸੀਗਾ। ਜੇ $1.25 ਮਿਲੀਅਨ ਕਹਿੰਦੇ ਆ ਵੀ ਵਿਦਾਊਟ ਕੰਡੀਸ਼ਨ ਬੇਲ ਆ, ਅਤੇ $1 ਮਿਲੀਅਨ ਵਿਦ ਕੰਡੀਸ਼ਨ ਜਿਹੜੀ ਹੈਗੀ ਆ। ਅਤੇ ਪਰ ਨਾਲ ਦੇ ਨਾਲ ਇਹ ਵੀ ਆਖਿਆ ਗਿਆ ਵੀ ਇਸ ਨੂੰ ਫਲਾਈਟ ਰਿਸਕ ਜਿਹੜਾ ਉਹ ਦੱਸਿਆ ਜਾ ਰਿਹਾ। ਉਸ ਨੂੰ ਕਿਹਾ ਵੀ ਜੇ ਇਸ ਨੂੰ ਜੇ ਬੇਲ ਲੈਂਦਾ ਵੀ ਆ, ਬੇਲ ਪੋਸਟ ਕਰਦਾ ਵੀ ਆ, ਤਾਂ ਫਿਰ ਵੀ ਜਿਹੜਾ ਉਹ ਮਿਨੇਸੋਟਾ ਤੋਂ ਬਾਹਰ ਜਿਹੜਾ ਉਹ ਨਹੀਂ ਜਾ ਸਕਦਾ ਹੈਗਾ। ਅਤੇ ਨਾਲ ਹੀ ਉਹਨੂੰ ਇਹ ਵੀ ਆਦੇਸ਼ ਦਿੱਤੇ ਗਏ ਆ ਵੀ ਉਹ ਫਲੋਇਡ ਦੇ ਕਿਸੇ ਵੀ ਪਰਿਵਾਰਕ ਮੈਂਬਰ ਦੇ ਨਾਲ ਸੰਪਰਕ ਵਿੱਚ ਉਹ ਨਹੀਂ ਆ ਸਕਦਾ। ਸੋ ਹਾਲ ਦੀ ਘੜੀ ਲੱਗਦਾ ਨਹੀਂ ਸ਼ਾਇਦ ਉਸਨੇ ਅਜੇ ਬੇਲ ਪੋਸਟ ਕੀਤੀ ਆ, ਕਿਉਂਕਿ ਕਾਫੀ ਵੱਡਾ ਅਮਾਊਂਟ ਉਸ ਦੇ ਉੱਤੇ ਰੱਖਿਆ ਗਿਆ। ਸੈਕਿੰਡ ਡਿਗਰੀ ਮਰਡਰ ਚਾਰਜਸ ਜਿਹੜੇ ਉਹ ਰੱਖੇ ਗਏ ਸੀ ਪ੍ਰੋਸੀਕਿਊਟਰਸ ਦੇ ਦੁਆਰਾ। ਇੰਨੀ ਹੀ ਬੇਲ ਅਮਾਊਂਟ ਦੀ ਮੰਗ ਜਿਹੜੀ ਉਹ ਮੰਗ ਜੱਜ ਮੋਰੇ ਰੱਖੀ ਗਈ ਸੀਗੀ। ਜੀ, ਅਗਲੀ ਖਬਰ ਜਿਹੜੀ ਆ ਪੁਲਿਸ ਦੀ ਡੀਫੰਡਿੰਗ ਨੂੰ ਲੈ ਕੇ ਹੈਗੀ ਆ। ਬਹੁਤ ਸਾਰੇ ਜਿਹੜੇ ਡੈਮੋਕਰੇਟਸ ਆ ਉਹ ਇੱਕ ਤਰ੍ਹਾਂ ਦੇ ਨਾਲ ਅਲਾਈਨ ਕਰ ਰਹੇ ਆ। ਉਹ ਲੋਕ ਜਿਹੜੇ ਕਹਿੰਦੇ ਆ ਵੀ ਪੁਲਿਸ ਦੀ ਡੀਫੰਡਿੰਗ ਹੋਣੀ ਚਾਹੀਦੀ ਆ। ਉਸ ਸੰਬੰਧ ਦੇ ਵਿੱਚ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ, ਉਹਨਾਂ ਨੇ ਇਹ ਕਿਹਾ ਵੀ ਪੁਲਿਸ ਦੀ ਡੀਫੰਡਿੰਗ ਕਿਸੇ ਤਰ੍ਹਾਂ ਨਹੀਂ ਹੋਊਗੀ। ਆਪਾਂ ਪੀਸ ਦੇ ਵਿੱਚ ਸੇਫਲੀ ਇਸੇ ਕਰਕੇ ਜਿਹੜਾ ਆ ਪੁਲਿਸ ਫੋਰਸਿਸ ਉਹਨਾਂ ਕਰਕੇ ਜਿਹੜੇ ਰਹਿ ਰਹੇ ਹੈਗੇ ਆ। ਸੋ ਇਹ ਇੱਕ ਵੱਡਾ ਇਸ਼ੂ ਜਿਹੜਾ ਆ ਹੁਣ ਆਉਣ ਵਾਲੀ ਇਲੈਕਸ਼ਨ ਦੇ ਲਈ ਬਣਦਾ ਜਾ ਰਿਹਾ ਆ। ਮਿਨੀਐਪੋਲਿਸ ਸਿਟੀ ਕੌਂਸਲ ਦੇ ਜਿਹੜੇ 9 ਮੈਂਬਰ ਆ, ਉਹਨਾਂ ਨੇ ਪੁਲਿਸ ਡਿਪਾਰਟਮੈਂਟ ਨੂੰ ਉੱਥੇ ਡਿਸਮੈਂਟਲ ਕਰਨ ਦੀ ਜਿਹੜੀ ਸਿਫਾਰਿਸ਼ ਆ ਉਹ ਰੱਖੀ ਹੋਈ ਆ। ਉਹ ਗੱਲ ਜਿਹੜੀ ਉਹ ਕਰ ਰਹੇ ਆ। ਸਾਨੂੰ ਇਹ ਨਹੀਂ ਪਤਾ ਵੀ ਆਉਣ ਵਾਲੇ ਸਮੇਂ 'ਚ ਇਸ ਦੇ ਵਿੱਚ ਕੀ ਬਣੂਗਾ। ਮੇਅਰ ਜਿਹੜੇ ਉੱਥੋਂ ਦੇ ਮਿਨੀਐਪੋਲਿਸ ਸਿਟੀ ਦੇ, ਉਹਨਾਂ ਨੇ ਇਸ ਚੀਜ਼ ਦੇ ਉਲਟ ਆਖੀ ਸੀ ਵੀ ਨਹੀਂ, ਜਿਹੜੀ ਆ ਰਿਫੋਰਮਸ ਦੀ ਜ਼ਰੂਰਤ ਆ, ਪਰ ਸਿਟੀ ਡਿਪਾਰਟਮੈਂਟ ਜਿਹੜਾ ਪੁਲਿਸ ਦਾ ਉਹ ਹਟਾ ਦਿੱਤਾ ਜਾਵੇ, ਉਹ ਵੀ ਠੀਕ ਗੱਲ ਨਹੀਂ ਹੈਗੀ। ਉੱਧਰ ਸੰਭਾਵੀ ਕੈਂਡੀਡੇਟ ਜਿਹੜੇ ਜੋ ਬਾਈਡਨ ਡੈਮੋਕ੍ਰੇਟ ਪਾਰਟੀ ਵੱਲੋਂ, ਉਹਨਾਂ ਨੇ ਵੀ ਪੁਲਿਸ ਦੀ ਡੀਫੰਡਿੰਗ ਦੇ ਖਿਲਾਫ ਵਿਰੋਧਤਾ ਦੇ ਵਿੱਚ ਆਏ ਆ। ਉਹ ਵੀ ਉਹਨਾਂ ਨੇ ਕਿਹਾ ਵੀ ਮੈਂ ਇਸ ਚੀਜ਼ ਦੀ ਸਿਫਾਰਿਸ਼ ਜਿਹੜੀ ਉਹ ਨਹੀਂ ਕਰਦਾ। ਸਾਡੇ ਅੱਜ ਜਿਹੜੇ ਸ਼ਹਿਰ ਸੈਨ ਹੋਜ਼ੇ ਦੇ ਜਿਹੜੇ ਮੇਅਰ ਆ ਸੈਮ ਲਕਾਡੋ ਨੇ ਵੀ ਬਜਟ ਦੇ ਬਾਰੇ ਅੱਜ ਗੱਲਬਾਤ ਜਿਹੜੀ ਉਹ ਕਰਨੀ ਸੀ। ਉਸ ਦੇ ਵਿੱਚ ਵੀ ਉਹਨਾਂ ਨੇ ਪੁਲਿਸ ਦੀ ਫੰਡਸ ਨੂੰ ਕੱਟ ਕਰਨ ਦੀ ਜਿਹੜੀ ਮੰਗ ਆ ਉਸ ਨੂੰ ਉਹਨਾਂ ਨੇ ਠੁਕਰਾ ਜਿਹੜਾ ਉਹ ਦਿੱਤਾ ਹੈਗਾ ਆ। ਸੋ ਇਹ ਜਿਹੜਾ ਇਸ ਟਾਈਮ ਦੇਖਣ ਨੂੰ ਜਿਹੜਾ ਮਿਲਿਆ ਆ ਸੈਨ ਫਰਾਂਸਿਸਕੋ, ਲਾਸ ਐਂਜਲਸ ਦੇ ਵਿੱਚ ਇੱਦਾਂ ਦੀਆਂ ਚਰਚਾਵਾਂ ਜਿਹੜੀਆਂ ਉਹ
ਚੱਲ ਰਹੀਆਂ ਆ। ਸਭ ਤੋਂ ਜ਼ਿਆਦਾ ਫੰਡ ਜੇ ਕਿਸੇ ਪੁਲਿਸ ਡਿਪਾਰਟਮੈਂਟ ਦੇ ਕੋਲ ਜਾਂਦੇ ਨੇ, ਉਹ ਕਹਿੰਦੇ ਵੀ ਨਿਊਯਾਰਕ ਪੁਲਿਸ ਡਿਪਾਰਟਮੈਂਟ ਹੈਗੇ ਆ, ਕਈ ਬਿਲੀਅਨ ਡਾਲਰ ਦਾ ਜਿਹੜਾ ਉਹਨਾਂ ਦਾ ਸਾਲਾਨਾ ਬਜਟ ਹੁੰਦਾ, ਜਿਹੜੇ ਕਈ ਮੁਲਕਾਂ ਦੀ ਕੁੱਲ ਜਿਹੜੇ ਬਜਟ ਦੇ ਨਾਲੋਂ ਵੀ ਜਿਹੜਾ ਉਹ ਜ਼ਿਆਦਾ ਹੋ ਸਕਦਾ। ਪਰ ਹਰ ਇੱਕ ਦੇ ਸਥਾਨ ਅਤੇ ਉੱਥੋਂ ਦੀਆਂ ਜਿਹੜੀਆਂ ਚੀਜ਼ਾਂ ਆ ਉਹ ਵੱਖੋ ਵੱਖਰੀਆਂ ਜਿਹੜੀਆਂ ਉਹ ਰਹਿੰਦੀਆਂ ਨੇ। ਸੋ ਇੱਕ ਜਿਹੜੀ ਸਟੱਡੀ ਵੀ ਦੇਖਣ ਦੇ ਵਿੱਚ ਆਈ ਆ ਵੀ ਕਹਿੰਦੇ ਵੀ ਬਹੁਤ ਸਾਰੀਆਂ ਛੋਟੀਆਂ ਮੋਟੀਆਂ ਚੀਜ਼ਾਂ ਦੇ ਲਈ ਵੀ ਪੁਲਿਸ ਨੂੰ ਕਿਉਂਕਿ ਉੱਥੇ ਜਾਣਾ ਪੈਂਦਾ ਹੈ, ਕਿਉਂਕਿ ਹੋਰ ਡਿਪਾਰਟਮੈਂਟਸ ਦੇ ਵਿੱਚ ਜਿਹੜੀ ਉਹ ਫੰਡਿੰਗ ਨਹੀਂ ਹੁੰਦੀ। ਸੋ ਉਹਨਾਂ ਥਾਵਾਂ ਦੇ ਉੱਤੇ ਪੁਲਿਸ ਨੂੰ ਵੀ ਜਾਣਾ ਪੈਂਦਾ, ਜਿਸ ਕਰਕੇ ਇਹਨਾਂ ਤੋਂ ਵੀ ਜਿਹੜਾ ਜ਼ਿਆਦਾ ਕੰਮ ਲਿਆ ਜਾ ਰਿਹਾ ਹੈਗਾ। ਸੋ ਬੈਲੈਂਸ ਦੇਖਦੇ ਹਾਂ ਵੀ ਇਹ ਬਣਾਇਆ ਜਾ ਸਕੂਗਾ ਜਾਂ ਨਹੀਂ, ਕਿਉਂਕਿ ਆਪਾਂ ਦੇਖਿਆ ਸੀ ਜਦੋਂ ਇਹਨਾਂ ਦੀ ਦੇਖਿਆ ਸੀ ਵੀ ਆਪਾਂ ਜਦੋਂ ਸੇਵਾ ਮੁਕਤ ਹੋ ਜਾਂਦੇ ਨੇ ਅਤੇ ਪੈਨਸ਼ਨਾਂ ਦੀ ਗੱਲ ਆਉਂਦੀ ਸੀ, ਉਸ ਨੂੰ ਲੈ ਕੇ ਵੀ ਕਾਫੀ ਜਿਹੜੇ ਰੌਲੇ ਰੱਪੇ ਜਿਹੜੇ ਉਹ ਪੈਂਦੇ ਰਹੇ। ਬਹੁਤ ਸਾਰੇ ਸਿਟੀਜ਼ ਦੇ ਪੁਲਿਸ ਡਿਪਾਰਟਮੈਂਟ ਦੇ ਵਿੱਚੋਂ ਪੁਲਿਸ ਕਰਮਚਾਰੀ ਦੂਜੇ ਥਾਵਾਂ ਦੇ ਉੱਤੇ ਇਸੇ ਕਰਕੇ ਮੂਵ ਹੋ ਜਾਂਦੇ ਸੀ, ਹੈਦਰਾਬਾਦ ਦੇ ਵਿੱਚ ਪੈਨਸ਼ਨ ਘੱਟ ਸੀ ਜਾਂ ਮੌਕੇ ਦੇ ਉੱਤੇ ਸੈਲਰੀਜ਼ ਜਿਹੜੀਆਂ ਉਹਨਾਂ ਦੀਆਂ ਘੱਟ ਹੁੰਦੀਆਂ ਆ, ਅਤੇ ਜੇ ਡੀਫੰਡਿੰਗ ਦੀ ਨੌਬਤ ਆਉਂਦੀ ਆ ਜਾਂ ਉਸ ਪਾਸੇ ਵੱਲ ਨੂੰ ਹੋਰ ਚਰਚਾਵਾਂ ਵੱਧਦੀਆਂ ਨੇ ਤਾਂ ਕਾਫੀ ਹੋਰ ਮੁਸ਼ਕਿਲਾਂ ਜਿਹੜੀਆਂ ਕਮਿਊਨਿਟੀਜ਼ ਦੇ ਲਈ ਵੀ ਉਹ ਆ ਸਕਦੀਆਂ ਹੈਗੀਆਂ ਨੇ। ਜਿਹੜੇ ਉਸ ਦੇ ਖਿਲਾਫ ਉਹ ਕਹਿੰਦੇ ਆ ਵੀ ਨਹੀਂ, ਆਪਾਂ ਨੂੰ ਕਮਿਊਨਿਟੀਜ਼ ਦੇ ਵਿੱਚ ਜਿਹੜੇ ਡਾਲਰ ਆ ਉਹ ਜ਼ਿਆਦਾ ਖਰਚਣੇ ਚਾਹੀਦੇ ਆ। ਪਰ ਜਿਹੜੇ ਕੁਛ ਲੋਕ ਨੇ ਉਹ ਪੁਲਿਸ ਡਿਪਾਰਟਮੈਂਟ ਦੀ ਫੰਡਿੰਗ ਆ ਉਸ ਨੂੰ ਬਰਕਰਾਰ ਕਰਨ ਦੇ ਹੱਕ ਦੇ ਵਿੱਚ ਹੈਗੇ ਨੇ। ਜੀ ਬਿਲਕੁਲ। ਅਗਲੀ ਖਬਰ ਵੱਲ ਚੱਲੀਏ, ਜਿਹੜੀ ਵਿਸਕੌਨਸਨ ਤੋਂ ਆ ਰਹੀ ਆ। ਵਿਸਕੌਨਸਨ ਦੇ ਵਿੱਚ ਪਿਛਲੇ ਐਤਵਾਰ ਕਹਿੰਦੇ ਵੀ ਇੱਕ ਪ੍ਰੋਟੈਸਟ ਹੋਣਾ ਸੀ, ਜੇਮਸਵਿਲ ਟਾਊਨ ਦੱਸਿਆ ਵਿਸਕੌਨਸਨ ਦੇ ਵਿੱਚ, ਅਤੇ ਇੱਕ ਬੰਦਾ ਕਹਿੰਦਾ ਵੀ ਉਹ ਆਪਣੇ ਪਿਕਅਪ ਦੇ ਵਿੱਚ 12 ਬਾਕਸਿਸ ਜਿਹੜੇ ਆ ਸ਼ਹਿਦ ਦੀਆਂ ਮੱਖੀਆਂ ਉਹ ਭਰ ਕੇ ਲੈ ਗਿਆ। ਕਹਿੰਦਾ ਵੀ ਇਨ ਕੇਸ ਉੱਥੇ ਜੇ ਦੰਗੇ ਹੋਏ ਤਾਂ ਫਿਰ ਉਹ ਉਸਨੇ ਬੀਜ਼ ਜਿਹੜੀਆਂ ਆ ਉਹ ਮੱਖੀਆਂ ਛੱਡ ਦੇਣੀਆਂ ਸੀ। ਕੁਛ ਲੋਕ ਕਹਿੰਦੇ ਵੀ ਆਪਣੀਆਂ ਗੰਨਾਂ ਲੈ ਕੇ ਵੀ ਜਿਹੜੇ ਗਏ ਹੋ ਸੀ। ਸੋ ਪਰ ਜਦੋਂ ਪੁਲਿਸ ਵਾਲਿਆਂ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਉਸ ਬੰਦੇ ਨੂੰ ਕਿਹਾ ਵੀ ਤੂੰ ਹੁਣ ਇੱਥੋਂ ਚਲੇ ਜਾ। ਸੋ ਉਹ ਬੰਦਾ ਉੱਥੇ ਕਹਿੰਦੇ ਚਲੇ ਵੀ ਗਿਆ। ਇਸੇ ਤਰ੍ਹਾਂ ਸਿਆਟਲ ਦੇ ਵਿੱਚ ਜਿਹੜੇ ਸਿਆਟਲ ਦੇ ਮੇਅਰ ਜੈਨੀ ਡਰਕਨ ਆ, ਉਹਨਾਂ ਨੇ ਜਿਹੜੇ ਦੰਗੇ ਕਰਨ ਵਾਲੇ ਬੰਦੇ ਆ ਉਹਨਾਂ ਨੂੰ ਵੀ ਕਿਹਾ ਵੀ ਕਿਸੇ ਤਰ੍ਹਾਂ ਦੀ ਕੋਈ ਸ਼ਰਾਰਤ ਨਹੀਂ ਹੋਣੀ ਚਾਹੀਦੀ। ਨਾਲ ਦੀ ਨਾਲ ਉਹਨਾਂ ਨੇ 30 ਦਿਨਾਂ ਦੇ ਲਈ ਪੁਲਿਸ ਦੇ ਉੱਤੇ ਜਿਹੜਾ ਆ ਇਹ ਬੈਨ ਲਾਇਆ ਵੀ ਉਹ ਕਿਸੇ ਤਰ੍ਹਾਂ ਦੀ ਜਿਹੜੀ ਟੀਅਰ ਗੈਸ ਵਗੈਰਾ ਆ ਉਹ ਕਿਸੇ ਵੀ ਪ੍ਰੋਟੈਸਟਰ 'ਤੇ ਯੂਜ਼ ਨਹੀਂ ਕਰ ਸਕਦੇ। ਪਰ ਫਿਰ ਵੀ ਪੁਲਿਸ ਵਾਲਿਆਂ ਨੇ ਉਹਨਾਂ ਦੀ ਇੱਕ ਨੇ ਸੁਣੀ ਅਤੇ ਰੀਸੈਂਟਲੀ ਉਹਨਾਂ ਨੇ ਫਿਰ ਵੀ ਜਿਹੜੇ ਕੀਤੀ ਸੀ। ਸੋ ਆਈ ਡੋਂਟ ਥਿੰਕ ਹਰਜੋਤ ਸਿੰਘ ਜੀ ਸਾਰੇ ਜਿਹੜੇ ਉੱਥੇ ਦੰਗੇ ਕਰਨ ਜਾਂਦੇ ਆ ਜਿਹੜੇ ਆ ਉਹ ਸ਼ਰਾਰਤੀ ਡਿਫਰੈਂਟ ਨੇ। ਮੋਸਟ ਆਫ ਦੈਮ ਜਿਹੜੇ ਪੀਸਫੁਲ ਪ੍ਰੋਟੈਸਟ ਜਿਹੜੇ ਆ ਉਹ ਕਰਨ ਦੇ ਹੱਕ ਦੇ ਵਿੱਚ ਆ। ਨੋ ਡਾਊਟ ਇਹਨਾਂ ਚੀਜ਼ਾਂ ਦਾ ਜਿਹੜੇ ਗਲਤ ਅਨਸਰ ਨੇ ਉਸ ਦਾ ਫਾਇਦਾ ਚੱਕਣ ਦੀ ਪੂਰੀ ਕੋਸ਼ਿਸ਼ ਜਿਹੜੀ ਉਹ ਕਰਦੇ ਹੀ ਰਹਿੰਦੇ ਆ। ਜਿੱਦਾਂ ਆਪਾਂ ਦੇਖ ਰਹੇ ਹਾਂ ਵੀ ਇੱਕ ਪੁਲਿਸ ਵਾਲਾ ਕਿ ਅੱਜ ਜਿਹੜੇ ਨਿਊ ਜਰਸੀ ਦੇ ਹੈਗੇ ਨੇ ਅਟਾਰਨੀ ਜਨਰਲ ਗੁਰਬੀਰ ਗਰੇਵਾਲ, ਉਹਨਾਂ ਨੇ ਅੱਜ ਇੱਕ ਵੀਡੀਓ ਜਾਰੀ ਕੀਤੀ ਜਿਸ ਦੇ ਵਿੱਚ ਇੱਕ ਵਾਰੀ ਫਿਰ ਇੱਕ ਜਿਹੜਾ ਚਿੱਟੇ ਮੂਲ ਦਾ ਪੁਲਿਸ ਵਾਲਾ ਜਿਹੜਾ ਨਿਹੱਥਾ ਇੱਕ ਕਾਲੇ ਮੂਲ ਦਾ ਸੀਗਾ ਬੰਦਾ, ਉਸ ਨੂੰ ਜਿਹੜਾ ਗੋਲੀ ਮਾਰਦਾ ਹੋਇਆ ਨਜ਼ਰ ਆ ਰਿਹਾ ਸੀ, ਜਿਸ ਨੂੰ ਉਸਨੇ ਸ਼ਾਟ ਕਰ ਦਿੱਤਾ ਸੀ। ਕਹਿੰਦੇ ਵੀ ਉਹ ਟਸਲ ਜਿਹੜੀ ਉਸ ਦੇ ਵਿੱਚ ਉਸ ਦੇ ਨਾਲ ਹੋਈ ਸੀ ਨਿਊ ਜਰਸੀ ਦੇ ਜਿਹੜੇ ਟਰੂਪਰ ਉਸ ਦੇ ਨਾਲ ਇੱਕ ਰੂਟੀਨ ਟ੍ਰੈਫਿਕ ਸਟਾਪ ਦੇ ਵਿੱਚ। ਹੁਣ ਉਸ ਨੂੰ ਲੈ ਕੇ ਵੀ ਨਵਾਂ ਜਿਹੜਾ ਉਹ ਰੌਲਾ ਰੱਪਾ ਹੈ ਉਹ ਚੱਲ ਗਿਆ। 28 ਸਾਲਾਂ ਦਾ ਇਹ ਉੱਥੇ ਜਿਹੜਾ ਨਿਹੱਥਾ ਬਲੈਕ ਮੈਨ ਸੀਗਾ ਉਸ ਨੂੰ ਜਿਹੜੀ ਆ ਗੋਲੀ ਲੱਗੀ ਸੀਗੀ ਅਤੇ ਜਿਸ ਕਰਕੇ ਉਸ ਦੀ ਮੌਤ ਹੋਈ ਸੀ। ਸੋ ਹੁਣ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਜਿਹੜਾ ਕੀ ਹੁੰਦਾ ਹੈ। ਉੱਧਰ ਜੋ ਬਾਈਡਨ ਦੀ ਆਪਾਂ ਜਿਹੜੀ ਗੱਲ ਕੀਤੀ ਸੀਗੀ ਅਤੇ ਉਹ ਕਹਿੰਦੇ ਵੀ ਉਹ ਫਲੋਇਡ ਦੇ ਪਰਿਵਾਰ ਦੇ ਨਾਲ ਉਹਨੇ 1 ਘੰਟਾ ਲੰਬੀ ਗੱਲਬਾਤ ਕੀਤੀ ਆ, ਅਤੇ ਆਉਂਦੇ ਜਿਹੜਾ ਕੱਲ੍ਹ ਨੂੰ ਜਾਰਜ ਫਲੋਇਡ ਦਾ ਅੰਤਿਮ ਕਹਿ ਲਓ ਵੀ ਉਸ ਦੀ ਵਿਦਾਇਗੀ ਹੈਗੀ, ਫਿਊਨਰਲ ਜਿਹੜਾ ਹੈਗਾ ਪ੍ਰਾਈਵੇਟ ਫਿਊਨਰਲ ਰੱਖਿਆ ਗਿਆ, ਕਹਿੰਦੇ ਉਸ ਦੇ ਵਿੱਚ ਉਹ ਅਟੈਂਡ ਕਰਨ ਜਾ ਰਹੇ ਆ। ਸੋ ਆਈ ਡੋਂਟ ਨੋ ਇਸ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਜਿਹੜਾ ਉਹ ਦੇਖਿਆ ਜਾਵੇਗਾ ਵੀ ਕੀ ਇਹ ਪੋਲੀਟੀਕਲ ਮਾਈਲੇਜ ਲੈਣ ਦੀ ਇੱਥੇ ਜੋ ਬਾਈਡਨ ਕੋਸ਼ਿਸ਼ ਕਰ ਰਿਹਾ ਜਾਂ ਵਾਕਿਆ ਹੀ ਪਰਿਵਾਰ ਦੇ ਨਾਲ ਅਜਿਹੇ ਮੌਕੇ ਦੇ ਉੱਤੇ ਖੜੇ ਨੇ। ਜੀ ਅਗਲੀ ਖਬਰ ਜਿਹੜੀ ਆ ਐਮਾਜ਼ੋਨ ਤੋਂ ਆ ਰਹੀ ਆ। ਐਮਾਜ਼ੋਨ ਦੇ ਵੇਅਰ ਹਾਊਸ ਨੂੰ ਕੁਛ ਜਿਹੜੇ ਵਰਕਰਸ ਆ ਉਹਨਾਂ ਨੇ ਉਹਨਾਂ ਦੇ ਅਗੇਂਸਟ ਲਾ ਸੂਟ ਫਾਈਲ ਕੀਤਾ ਆ। ਕਹਿੰਦੇ ਵੀ ਇੱਕ ਜਗ੍ਹਾ 'ਤੇ ਇੱਕ ਜਿਹੜਾ ਵਰਕਰ ਸੀ ਉਸ ਨੂੰ ਉੱਥੇ ਹੀ ਕਰੋਨਾ ਵਾਇਰਸ ਹੋਈ ਆ। ਉਹ ਤੋਂ ਬਾਅਦ ਉਹ ਜਦੋਂ ਆਪਣੇ ਘਰ ਆਇਆ ਅਤੇ ਘਰ ਦੇ ਵਿੱਚ ਉਹਦੇ ਇੱਕ ਹੋਰ ਕਜ਼ਨ ਨੂੰ ਹੋਈ ਅਤੇ ਉਹਦੀ ਜਿਹੜੀ ਡੈਥ ਹੋਈ ਹੈਗੀ ਆ। ਸੋ ਇਹ ਹੁਣ ਕਿਸ ਤਰ੍ਹਾਂ ਪ੍ਰੂਵ ਹੁੰਦਾ ਹੈ, ਇਹ ਕਹਿੰਦੇ ਵੀ ਕਾਫੀ ਔਖਾ ਕੰਮ ਆ, ਕਿਉਂਕਿ ਜਿਹੜੀ ਕਰੋਨਾ ਵਾਇਰਸ ਆ ਉਹ ਇੱਕਦਮ ਨਹੀਂ ਹੁੰਦੀ। ਉਹਦਾ ਪਹਿਲਾਂ ਤਾਂ ਕਈ ਦਿਨ ਪਤਾ ਹੀ ਨਹੀਂ ਲੱਗਦਾ ਵੀ ਜਿਹੜੀ ਕਰੋਨਾ ਵਾਇਰਸ ਹੋਈ ਆ ਜਾਂ ਨਹੀਂ ਹੋਈ ਆ। ਪਰ ਇਸ ਲਾ ਸੂਟ ਨੂੰ ਲੈ ਕੇ ਹੁਣ ਜਿਹੜੀਆਂ ਬਹੁਤ ਸਾਰੀਆਂ ਕੰਪਨੀਆਂ ਆ ਉਹਨਾਂ ਨੂੰ ਜਿਹੜੀਆਂ ਆਪਣੀਆਂ ਸਾਰੀਆਂ ਵਰਕਿੰਗ ਕੰਡੀਸ਼ਨਸ ਆ ਉਹ ਕਾਫੀ ਚੇਂਜ ਕਰਨੀਆਂ ਪੈਣਗੀਆਂ। ਜੀ
ਕੱਲ ਇੱਕ ਸੀਗੀ ਖਬਰ ਵੀ ਕਿਸ ਤਰੀਕੇ ਦੇ ਨਾਲ ਇੱਕ ਬੰਦੂਕਧਾਰੀ ਬੰਦੇ ਨੇ ਪ੍ਰੋਟੈਸਟਰਸ ਦੇ ਉੱਤੇ ਗੱਡੀ ਜਿਹੜੀ ਉਹ ਚਾੜੀ ਸੀ, ਜਿੱਥੇ ਇੱਕ ਪ੍ਰੋਟੈਸਟਰ ਦੇ ਗੋਲੀ ਵੀ ਲੱਗੀ ਸੀ। ਆਈ ਥਿੰਕ ਵਾਸ਼ਿੰਗਟਨ ਸਟੇਟ ਦੇ ਵਿੱਚ ਸੀਗਾ। ਇਸੇ ਤਰੀਕੇ ਦੇ ਨਾਲ ਇੱਕ ਰਿਚਮੰਡ ਇਲਾਕੇ ਤੋਂ ਵੀ ਖਬਰ ਆ ਰਹੀ ਆ, ਇੱਕ ਕੂ ਕਲੈਕਸ ਕਲੈਨ, ਇਹ KKK ਉਹੀ ਆ ਜਿਹੜੇ ਵਾਈਟ ਸੁਪਰਮੇਸੀ ਦੇ ਵਿੱਚ ਬਿਲੀਵ ਕਰਦੇ ਨੇ। ਕਹਿੰਦੇ ਵੀ ਜਿਹੜੀ ਚਿੱਟੀ ਨਸਲ ਆ ਉਹੀ ਸਿਰਫ ਚੰਗੀ ਆ, ਬਾਕੀ ਸਾਰੇ ਹੀ ਸਾਡੇ ਤੋਂ ਥੱਲੇ ਆ। ਉਹਦਾ ਆਪਣੇ ਵੱਲੋਂ ਉਹ ਕਹਿੰਦਾ ਵੀ ਉਹ ਆਪਣੇ ਆਪ ਨੂੰ ਲੀਡਰ ਅਖਵਾ ਰਿਹਾ ਸੀਗਾ। ਹੈਰੀ ਰੋਜਰਸ ਨਾਂ ਦਾ 36 ਸਾਲਾਂ ਦਾ ਹੈਨੋਵਰ ਕਾਊਂਟੀ ਦਾ ਇਹ ਅੱਤਵਾਦੀ ਆਪਾਂ ਇਸ ਨੂੰ ਕਹਿ ਸਕਦੇ ਹਾਂ ਵੀ ਇਸ ਨੂੰ ਬਾਅਦ ਦੇ ਵਿੱਚ ਜਿਹੜਾ ਗ੍ਰਿਫਤਾਰ ਕੀਤਾ, ਇਹਨੇ ਵੀ ਪ੍ਰੋਟੈਸਟਰਸ ਦੇ ਉੱਤੇ ਜਿਹੜੀ ਆ ਉਹ ਗੱਡੀ ਵਿੱਚੋਂ ਉੱਤੇ ਚਾੜਨ ਦੀ ਜਿਹੜੀ ਕੋਸ਼ਿਸ਼ ਕੀਤੀ ਸੀ। ਇਸ ਦੇ ਉੱਤੇ ਅਸੌਲਟ, ਬੈਟਰੀ, ਅਟੈਂਪਟਡ ਮਲੀਸ਼ੀਅਸ ਵੂੰਡਿੰਗ, ਡਿਸਟਰਕਸ਼ਨ ਆਫ ਪ੍ਰਾਪਰਟੀ ਵਿਦ ਇੰਟੈਂਟ ਦੇ ਜਿਹੜੇ ਆ ਉਹ ਚਾਰਜਿਸ ਆ ਉਹ ਲਾਏ ਗਏ ਹੈਗੇ। ਹਾਲ ਦੀ ਘੜੀ ਵਿਦਆਊਟ ਕਿਸੇ ਬੇਲ ਅਮਾਊਂਟ ਤੋਂ, ਵਿਦਆਊਟ ਐਨੀ ਬੌਂਡ ਜਿਹੜਾ ਉਸ ਨੂੰ ਹਿਰਾਸਤ ਦੇ ਵਿੱਚ ਰੱਖਿਆ ਗਿਆ ਹੈ। ਜੀ, ਅਗਲੀ ਖਬਰ ਜਿਹੜੀ ਆ ਇਕਨੋਮੀ ਨੂੰ ਲੈ ਕੇ ਆ। ਕਹਿੰਦੇ ਵੀ ਨੈਸ਼ਨਲ ਬਿਊਰੋ ਆਫ ਇਕਨੋਮਿਕ ਰਿਸਰਚ ਜਿਹੜੀ ਆ ਉਹਨਾਂ ਨੇ ਕਿਹਾ ਹੈ ਵੀ ਕੋਵਿਡ-19 ਕ੍ਰਾਈਸਿਸ ਜਦੋਂ ਹੀ ਸ਼ੁਰੂ ਹੋਇਆ ਫਰਵਰੀ ਤੋਂ ਜਿਹੜੀ US ਦੀ ਇਕਨੋਮੀ ਆ ਉਹ ਰਿਸੈਸ਼ਨ ਦੇ ਵਿੱਚ ਚਲੇ ਗਈ ਆ। ਇਹ ਸਭ ਤੋਂ ਲੰਮਾ ਸਮਾਂ ਜਿਹੜੀ ਆ US ਦੀ ਇਕਨੋਮੀ ਗੁੱਡ ਰਹੀ ਆ। ਕਹਿੰਦੇ 128 ਮਹੀਨੇ ਦੇ ਕਰੀਬ ਇਕਨੋਮੀ ਦਾ ਐਕਸਪੈਂਸ਼ਨ ਹੋਇਆ। ਜੂਨ 2009 ਤੋਂ ਸ਼ੁਰੂ ਹੋ ਕੇ ਜਿਹੜੀ ਅਪ ਗਈ ਹੈਗੀ ਆ, ਅਤੇ ਹੁਣ ਇਹ ਫਰਵਰੀ 2020 ਦੇ ਵਿੱਚ US ਜਿਹੜਾ ਆ ਰਿਸੈਸ਼ਨ ਦੇ ਵਿੱਚ ਚਲਾ ਗਿਆ ਹੈਗਾ ਆ। 42 ਮਿਲੀਅਨ ਦੇ ਕਰੀਬ USA ਦੇ ਵਿੱਚ ਲੋਕ ਜਿਹੜੇ ਆ ਅਨਪਲਾਈਡ ਹੈਗੇ ਆ। ਜੀ, ਉੱਧਰ ਜਿਹੜਾ ਬੀਤੇ ਦਿਨਾਂ ਦੇ ਵਿੱਚ ਆਂਕੜਾ ਜਿਹੜਾ ਆਇਆ ਸੀ $2.5 ਮਿਲੀਅਨ ਦਾ, 2.5 ਮਿਲੀਅਨ ਲੋਕ ਜਿਨ੍ਹਾਂ ਨੂੰ ਮੁੜ ਕੇ ਦੁਬਾਰਾ ਜੌਬਸ ਜਿਹੜੀਆਂ ਮਿਲੀਆਂ ਆ, ਉਸ ਦੇ ਵਿੱਚ ਕਹਿੰਦੇ ਇੱਕ ਮਿਸ ਰਿਪਰੈਜ਼ੈਂਟੇਸ਼ਨ ਬਿਊਰੋ ਦੇ ਦੁਆਰਾ ਮਿਸ ਕੈਲਕੂਲੇਸ਼ਨ ਜਿਹੜੀ ਆ ਉਹ ਕਹਿੰਦੇ ਉਸ ਦੇ ਵਿੱਚ ਰੱਖੀ ਸੀ। ਸੋ ਕਹਿੰਦੇ ਵੀ ਕਿਤੇ ਨਾ ਕਿਤੇ ਜਿਹੜਾ ਇਹ ਆਂਕੜਾ ਪੇਸ਼ ਕੀਤਾ ਗਿਆ ਹੈਗਾ ਆ, ਆਂਕੜਿਆਂ ਦੇ ਵਿੱਚ ਕਹਿੰਦੇ ਥੋੜ੍ਹੀ ਜਿਹੀ ਗਲਤੀ ਆ ਉਹ ਹੋਈ ਹੈਗੀ ਆ। ਸੋ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਇਸ ਦੇ ਬਾਰੇ ਉਹ ਕੋਈ ਦੁਬਾਰਾ ਸਪਸ਼ਟ ਜਿਹੜਾ ਕਰਨ ਵੀ ਕੀ ਜਿਹੜੀ ਗਲਤੀ ਇਸ ਦੇ ਬਾਬਤ ਹੋਈ ਹੈ। ਕਹਿੰਦੇ ਬੇਸਿਕਲੀ ਜਿਹੜੇ ਜੋਬ ਲੱਭ ਰਹੇ ਆ ਜਾਂ ਜਿਨ੍ਹਾਂ ਨੂੰ ਜੋਬ ਮਿਲ ਗਈ ਆ ਉਸ ਦੇ ਵਿੱਚ ਕਿਤੇ ਹੇਰਾਫੇਰੀ ਨਹੀਂ ਕਹਿ ਸਕਦੇ ਵੀ ਉਸ ਦੇ ਵਿੱਚ ਦੱਸਣ ਦੇ ਵਿੱਚ ਉਹਨਾਂ ਨੂੰ ਜਿਹੜੀ ਪ੍ਰੋਬਲਮ ਆ ਉਹ ਹੋਈ ਆ, ਜਿਸ ਕਰਕੇ ਉਹ ਆਂਕੜਾ ਜਿਹੜਾ ਵੱਧ ਆਇਆ। ਕਿਉਂਕਿ ਸਾਰੇ ਭੌਚੱਕੇ ਰਹਿ ਗਏ ਵੀ ਇੱਕ ਪਾਸੇ ਤਾਂ ਇਕਨੋਮੀ ਨੂੰ ਰਿਸੈਸ਼ਨ ਦੀਆਂ ਗੱਲਾਂ ਚੱਲ ਰਹੀਆਂ ਸੀ ਤੇ ਦੂਜੇ ਪਾਸੇ 2.5 ਮਿਲੀਅਨ ਜੌਬਸ ਜਿਹੜੀਆਂ ਆ ਮੁੜ ਕੇ ਦੁਬਾਰਾ ਜਿਹੜੀਆਂ ਉਹ ਆ ਗਈਆਂ। ਸੋ ਉਹ ਉਸ ਚੀਜ਼ ਦਾ ਵੀ ਜਿਹੜਾ ਹਰਜੋਤ ਸਿੰਘ ਡਿਸਕਨੈਕਟ ਆ ਉਹ ਦੇਖਣ ਨੂੰ ਆਪਾਂ ਨੂੰ ਮਿਲ ਰਿਹਾ ਆ। ਅੱਜ ਜਿਹੜੀ ਸਟਾਕ ਮਾਰਕੀਟ ਆ ਉਸ ਦੇ ਵਿੱਚ ਵੀ ਵੱਡੀ ਜਿਹੜੀਆਂ ਛਾਲਾਂ ਆ ਉਹ ਆਪਾਂ ਦੇਖਿਆ ਸੀਗਾ ਇਸ ਸਵੇਰੇ ਜਿਹੜੀਆਂ ਉਹ ਚੱਲ ਰਹੀਆਂ ਸੀ। ਅੱਜ ਵੀ 450 ਤੋਂ ਵੱਧ ਪੁਆਇੰਟ ਜਿਹੜੀ ਮਾਰਕੀਟ ਆ ਉੱਤੇ ਗਈ ਆ। 27,000 ਦਾ ਆਂਕੜਾ ਉਸਨੇ ਪਾਰ ਕਰ ਲਿਆ ਆ। ਜੀ, ਇਸੇ ਤਰ੍ਹਾਂ ਨਿਊਯਾਰਕ ਟਾਈਮਜ਼ ਨੇ ਅੱਜ ਇੱਕ ਰਿਪੋਰਟ ਪੇਸ਼ ਕੀਤੀ ਆ ਵੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਰਾਊਡਸ ਨੂੰ ਪੈਂਡੈਮਿਕ ਦੇ ਦੌਰਾਨ ਕਿਸ ਤਰ੍ਹਾਂ ਲੋਕਾਂ ਨੂੰ ਜਿਹੜਾ ਫੀਡ ਕਰਨਾ ਆ, ਇਹ ਲੋਕ ਜਿਹੜੇ ਆ ਉਹ ਸਿੱਖਾਂ ਤੋਂ ਸਿੱਖ ਸਕਦੇ ਹੈਗੇ ਆ। ਸੋ ਨਿਊਯਾਰਕ ਟਾਈਮ ਨੇ ਸਪੈਸ਼ਲ ਰਿਪੋਰਟ ਸਿੱਖਾਂ ਬਾਰੇ ਛਾਪੀ ਆ ਵੀ ਕਿਸ ਤਰ੍ਹਾਂ ਇਕੱਲਾ ਨਿਊਯਾਰਕ ਨਹੀਂ, ਪੂਰੀ ਦੁਨੀਆ ਦੇ ਵਿੱਚ ਜਿਹੜੇ ਸਿੱਖ ਆ ਕਰੋਨਾ ਵਾਇਰਸ ਦੇ ਦੌਰਾਨ ਲੋਕ ਘਰਾਂ ਦੇ ਵਿੱਚ ਡਰ ਕੇ ਬੜੇ ਹੋਏ ਸੀ, ਪਰ ਜਿਹੜੇ ਸਿੱਖ ਆ ਉਹ ਬਾਹਰ ਨਿਕਲ ਕੇ ਜਿਹੜੀ ਆ ਪੂਰੇ ਜ਼ੋਰ ਸ਼ੋਰ ਦੇ ਨਾਲ ਪੂਰੀ ਦੁਨੀਆ ਦੀ ਜਿਹੜੀ ਸੇਵਾ ਕਰ ਰਹੇ ਸੀ। ਸੋ ਉਹਨਾਂ ਨੇ ਇਹ ਦੱਸਿਆ ਵੀ ਕਿਸ ਤਰ੍ਹਾਂ ਕੁਈਨਸ ਵਿਲੇਜ ਦੇ ਵਿੱਚ ਇੱਕ ਜਿਹੜਾ ਗੁਰਦੁਆਰਾ ਸਾਹਿਬ ਆ ਉੱਥੇ 1,45,000 ਤੋਂ ਵੱਧ ਜਿਹੜੇ ਮੀਲ ਆ ਉਹ ਸਿੱਖਾਂ ਨੇ। ਨਿਊਯਾਰਕ ਸਭ ਤੋਂ ਜਿਹੜਾ ਬੁਰਾ ਹਾਲ ਸੀ ਪੂਰੀ ਦੁਨੀਆ ਦੇ ਹਿਸਾਬ ਨਾਲ ਜੇ ਦੇਖਿਆ ਜਾਵੇ ਕਰੋਨਾ ਵਾਇਰਸ ਨੂੰ ਲੈ ਕੇ, ਪਰ ਉਹਨਾਂ ਨੇ ਇੰਨੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਆ ਲਗਾਤਾਰ ਉਹ ਕਿੰਨੇ ਘੰਟੇ ਜਿਹੜੇ ਸਿੱਖ ਆ ਵਲੰਟੀਅਰ ਸੇਵਾ ਕਰਕੇ ਜਿਹੜਾ ਆ ਲੰਗਰ ਬਣਾ ਕੇ ਜਿਹੜੇ ਲੋਕਾਂ ਨੂੰ ਦਿੰਦੇ ਰਹੇ। ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ, ਪੋਰਟਲੈਂਡ ਦੇ ਪੁਲਿਸ ਚੀਫ ਜੈਮੀ ਰੇਸ਼ ਜਿਹੜੇ ਆ ਉਹਨਾਂ ਨੇ ਕਿਹਾ ਆ ਵੀ ਉਹ ਆਪਣੇ ਇਸ ਅਹੁਦੇ ਤੋਂ ਅਸਤੀਫਾ ਜਿਹੜੀ ਉਹ ਦੇਣ ਜਾ ਰਹੀ ਹੈਗੀ ਆ, ਅਤੇ ਉਹਨਾਂ ਦੀ ਥਾਂ 'ਤੇ ਕਹਿੰਦੇ ਵੀ ਚਾਰਲੀ ਲੋਵੈਲ ਜਿਹੜੇ ਉਹਨਾਂ ਨੂੰ ਰਿਪਲੇਸ ਕਰਨਗੇ। ਇਹ ਉੱਥੇ ਅਫਰੀਕਨ ਅਮਰੀਕਨ ਲਿeutenant ਹੈਗੇ ਨੇ ਪੋਰਟਲੈਂਡ ਪੁਲਿਸ ਦੇ ਵਿੱਚ। ਕਹਿੰਦੇ ਵੀ ਇਹ ਅਨਾਊਂਸਮੈਂਟ ਉਸ ਮੌਕੇ ਆਈ ਹੈ ਪੋਰਟਲੈਂਡ ਪੁਲਿਸ ਬਿਊਰੋ ਦੇ ਵਿੱਚ ਜਦ ਇਸ ਪੋਰਟਲੈਂਡ ਪੁਲਿਸ ਨੂੰ ਕ੍ਰਿਟਿਸਿਜ਼ਮ ਦਾ ਸਾਹਮਣਾ ਕਰਨਾ ਪੈ ਰਿਹਾ, ਜਿਸ ਤਰੀਕੇ ਨਾਲ ਕਹਿੰਦੇ ਵੀ ਡੈਮੋਸਟ੍ਰੇਸ਼ਨਸ ਉਹਨਾਂ ਨੇ ਦੇ ਨਾਲ ਉਹਨਾਂ ਨੇ ਨਜਿੱਠਿਆ ਹੈਗਾ ਆ ਜਿਹੜੇ ਪੁਲਿਸ ਬਰੂਟੈਲਿਟੀ ਦੇ ਖਿਲਾਫ ਚੱਲ ਰਹੇ ਆ। ਜੀ, ਇਸੇ ਤਰ੍ਹਾਂ ਸੈਕਰਾਮੈਂਟੋ ਦੇ ਵਿੱਚ ਅੱਜ ਕਾਫੀ ਏਰੀਏ ਦੇ ਵਿੱਚ ਜਿਹੜੇ ਆ ਉਹਨਾਂ ਨੇ ਕੋਵਿਡ-19 ਦੀ ਟੈਸਟਿੰਗ ਕੀਤੀ ਹੈਗੀ ਆ। ਖਾਸ ਕਰਕੇ ਕਹਿੰਦੇ ਜਿਹੜੇ ਅੰਡਰ ਸਰਵਡ ਨੇਬਰਹੁੱਡਸ ਹੈਗੀਆਂ ਆ ਜਿੱਥੇ ਜ਼ਿਆਦਾ ਕਾਲੇ ਮੂਲ ਦੇ ਜਾਂ ਸਪੈਨਿਸ਼ ਮੂਲ ਦੇ ਜਾਂ ਥੋੜ੍ਹੀ ਲੋ ਇਨਕਮ ਵਾਲੇ ਲੋਕ ਰਹਿੰਦੇ ਸੀ, ਉੱਥੇ ਉਹਨਾਂ ਨੇ ਟੈਸਟਿੰਗ ਕੀਤੀ ਆ। ਨਾਲ ਦੀ ਨਾਲ
ਸੈਕਰਾਮੈਂਟੋ ਏਰੀਏ ਦੇ ਵਿੱਚ ਜਿਹੜਾ ਇੱਕ ਜ਼ੂ ਸੀ ਉਹ ਬਹੁਤ ਚਿਰਾਂ ਤੋਂ ਬੰਦ ਸੀ ਕਰੋਨਾ ਵਾਇਰਸ ਨੂੰ ਲੈ ਕੇ। ਹੁਣ ਉਹ ਜੂਨ 15 ਨੂੰ ਜਿਹੜਾ ਸੈਕਰਾਮੈਂਟੋ ਦਾ ਜ਼ੂ ਆ ਉਸ ਨੂੰ ਖੁੱਲ੍ਹਣ ਜਾ ਰਹੇ ਹੈਗੇ ਆ। ਜੀ ਤੇ ਅਗਲੀ ਜਿਹੜੀ ਗੱਲ ਕਰਦੇ ਜਾਈਏ, ਜਿਹੜਾ ਮਿਨੀਐਪੋਲਿਸ ਪੁਲਿਸ ਡਿਪਾਰਟਮੈਂਟ ਦਾ 3rd ਪ੍ਰੀਸਿੰਕਟ ਸੀਗਾ, ਜਿਸ ਨੂੰ ਪਿਛਲੇ ਮਹੀਨੇ ਦੇ ਵਿੱਚ ਇਹਨਾਂ ਪ੍ਰੋਟੈਸਟ ਦੇ ਦੌਰਾਨ ਅੱਗ ਲਾ ਦਿੱਤੀ ਗਈ ਸੀ, ਉਸ ਮਾਮਲੇ ਦੇ ਵਿੱਚ ਇੱਕ ਬੰਦੇ ਨੂੰ ਏਡਿੰਗ ਐਂਡ ਅਬੈਟਿੰਗ ਆਰਸਨ ਯਾਨੀ ਕਿ ਅੱਗ ਲਾਉਣ ਦੇ ਦੋਸ਼ਾਂ ਦੇ ਵਿੱਚ ਕਹਿੰਦੇ ਗ੍ਰਿਫਤਾਰ ਆ ਉਹ ਕੀਤਾ ਗਿਆ। ਉਸ ਦੇ ਉੱਤੇ ਚਾਰਜ ਜਿਹੜੇ ਆ ਉਹ ਲਾ ਦਿੱਤੇ ਗਏ ਆ। US ਅਟਾਰਨੀ ਐਰਿਕਾ ਮੈਕਡੋਨਲਡ ਉਹਨਾਂ ਨੇ ਇਸ ਦੇ ਬਾਰੇ ਅੱਜ ਜਾਣਕਾਰੀ ਉਹ ਦਿੱਤੀ ਹੈਗੀ। ਇਸ ਨਿਊਜ਼ ਰਿਲੀਜ਼ ਦੇ ਵਿੱਚ ਉਹਨਾਂ ਨੇ ਇਹ ਦੱਸਿਆ ਆ, ਕਹਿੰਦੇ ਵੀ ਇਹ ਇਨਵੈਸਟੀਗੇਟਰਸ ਨੇ ਇਸ ਦੀ ਜਾਂਚ ਜਿਹੜੀ ਉਹ ਕੀਤੀ ਸੀ ਵੀ ਇਸ ਨੇ ਮਲਟੀਪਲ ਫਾਇਰਸ ਕਈ ਥਾਵਾਂ ਦੇ ਉੱਤੇ ਜਿਹੜੀਆਂ ਉਹ ਅੱਗਾਂ ਲਾਈਆਂ ਸੀ ਉਸ ਬਿਲਡਿੰਗ ਦੇ ਵਿੱਚ। ਤੇ ਬਾਅਦ ਦੇ ਵਿੱਚ ਕਹਿੰਦੇ ਵੀ ਪੁਲਿਸ ਵਾਲਿਆਂ ਨੂੰ 3 ਜੂਨ ਨੂੰ ਦੱਸਿਆ ਗਿਆ ਵੀ ਇਹ ਬ੍ਰੈਂਡਨ ਮਾਈਕਲ ਵੋਲਫ ਨਾਂ ਦਾ ਜਿਹੜਾ ਬੰਦਾ ਹੈਗਾ ਆ, ਜਿਹੜਾ ਕਿ ਕਹਿੰਦੇ ਵੀ ਹੋਮ ਇੰਪਰੂਵਮੈਂਟ ਸਟੋਰ ਦੇ ਵਿੱਚ ਵੀ ਪਹਿਲਾਂ ਉਸਨੇ ਵੜਨ ਦੀ ਕੋਸ਼ਿਸ਼ ਕੀਤੀ ਸੀ। ਸਿਕਿਉਰਿਟੀ ਗਾਰਡ ਜਿਹੜਾ ਉਹ ਉੱਥੇ ਕੰਮ ਕਹਿੰਦੇ ਉਹ ਕਰਦਾ ਸੀਗਾ ਤੇ ਬਾਡੀ ਆਰਮਰ, ਲਾ ਇਨਫੋਰਸਮੈਂਟ ਡਿਊਟੀ ਬੈਲਟ ਤੇ ਹੋਰ ਕਈ ਚੀਜ਼ਾਂ ਦੀਆਂ ਉਸਨੇ ਪਾਈਆਂ ਹੋਈਆਂ ਸੀ। ਇਹ ਬਾਅਦ ਦੇ ਵਿੱਚ ਜਿਹੜੇ CCTV ਕੈਮਰਾਜ਼ ਆ ਤੇ ਹੋਰ ਲੋਕਾਂ ਤੋਂ ਇਸ ਦੇ ਬਾਰੇ ਪਤਾ ਲੱਗਾ। ਸੋ ਵੋਲਫ ਨੂੰ ਹੁਣ ਏਡਿੰਗ ਐਂਡ ਅਬੈਟਿੰਗ ਦੇ ਮਾਮਲੇ ਦੇ ਵਿੱਚ, ਆਰਸਨ ਕਰਨ ਦੇ ਮਾਮਲੇ ਦੇ ਵਿੱਚ ਚਾਰਜ ਜਿਹੜਾ ਉਹ ਕਰ ਲਿਆ ਗਿਆ ਹੈਗਾ ਜੀ। ਅਗਲੀ ਖਬਰ ਜਿਹੜੀ ਉਹ ਫ੍ਰਿਜ਼ਨੋ ਤੋਂ ਆ ਰਹੀ ਹੈ। ਫ੍ਰਿਜ਼ਨੋ ਦੇ ਵਿੱਚ ਕਹਿੰਦੇ ਵੀ ਕਰੋਨਾ ਵਾਇਰਸ ਦੇ ਨਾਲ ਪੀੜਤ ਲੋਕਾਂ ਦੀ ਗਿਣਤੀ ਜਿਹੜੀ ਆ ਹਜੇ ਵੀ ਉੱਪਰ ਜਾ ਰਹੀ ਹੈਗੀ ਆ ਤੇ ਨਾਲ ਦੀ ਨਾਲ ਜਿਹੜੀ ਇਕੋਨਮੀ ਆ ਉਹ ਵੀ ਖੁੱਲ੍ਹਣ ਜਾ ਰਹੀ ਆ। ਸੋ ਕੈਲੀਫੋਰਨੀਆ ਦੇ ਹੈਲਥ ਆਫੀਸ਼ੀਅਲ ਜਿਹੜੇ ਆ ਉਹ ਕਰੋਨਾ ਵਾਇਰਸ ਨੂੰ ਲੈ ਕੇ ਖਾਸ ਕਰਕੇ ਜਿਹੜੀਆਂ ਉੱਥੇ ਕਹਿੰਦੇ ਨਰਸਿੰਗ ਫੈਸਿਲਿਟੀਜ਼ ਹੈਗੀਆਂ ਆ ਤੇ ਇਸੇ ਤਰ੍ਹਾਂ ਉੱਥੇ ਜਿਹੜੀ ਇੱਕ ਐਵਨਲ ਸਟੇਟ ਪ੍ਰਿਜ਼ਨ ਹੈਗੀ ਆ ਉਸ ਨੂੰ ਵਾਚ ਕਰ ਰਹੇ ਹੈਗੇ ਆ, ਕਿਉਂਕਿ ਨਰਸਿੰਗ ਫੈਸਿਲਿਟੀਜ਼ ਦੇ ਵਿੱਚ ਕਾਫੀ ਲੋਕ ਜਿਹੜੇ ਆ ਉਹ ਕਰੋਨਾ ਵਾਇਰਸ ਤੋਂ ਪੀੜਤ ਹੋਏ ਸੀ। ਬਹੁਤ ਸਾਰੇ ਲੋਕਾਂ ਦੀ ਜੇ ਦੇਖਿਆ ਜਾਵੇ ਕਹਿੰਦੇ 25-26% ਅਮਰੀਕਾ ਦੇ ਵਿੱਚ ਮੌਤਾਂ ਦੀ ਗਿਣਤੀ ਜਿਹੜੀ ਆ ਉਹ ਸੀਨੀਅਰ ਸਿਟੀਜ਼ਨ ਦੇ ਜਿਹੜੇ ਨਰਸਿੰਗ ਹੋਮਸ ਆ ਉੱਥੋਂ ਹੀ ਹੋਈ ਹੈਗੀ ਆ। ਸੋ ਇਸੇ ਤਰ੍ਹਾਂ ਜੇਲ੍ਹਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਇਨਫੈਕਸ਼ਨ ਹੋਈ ਹੈਗੀ ਆ ਕਰੋਨਾ ਵਾਇਰਸ ਦੀ। ਸੋ ਉਸ ਨੂੰ ਜਿਹੜੀ ਆ ਪੂਰੀ ਤਰ੍ਹਾਂ ਜਿਹੜੇ ਫ੍ਰਿਜ਼ਨੋ ਕਾਉਂਟੀ ਦੇ ਹੈਲਥ ਆਫੀਸ਼ੀਅਲਸ ਆ ਉਸ ਨੂੰ ਬਾਚ ਕਰ ਰਹੇ ਹੈਗੇ ਆ। ਇਹ ਉੱਥੇ ਜਿਹੜੇ ਡਾਕਟਰ ਇੱਕ ਰਾਈਸ ਵੋਰਾ ਆ ਫ੍ਰਿਜ਼ਨੋ ਕਾਉਂਟੀ ਦੇ ਇੰਟਰਮ ਹੈਲਥ ਆਫੀਸਰ, ਉਹਨਾਂ ਨੇ ਦੱਸਿਆ ਵੀ ਅਸੀਂ ਹਜੇ ਜਿੱਦਾਂ ਕਰੋਨਾ ਵਾਇਰਸ ਤੋਂ ਫਰੀ ਨਹੀਂ ਹੋਏ, ਪਰ ਜਿਹੜੇ ਕੇਸ ਆ ਥੋੜ੍ਹੇ ਵੱਧ ਰਹੇ ਹੈਗੇ ਫ੍ਰਿਜ਼ਨੋ ਦੇ ਵਿੱਚ। ਜੀ ਉੱਧਰ ਜਿਹੜਾ ਹਰਜੋਤ ਸਿੰਘ ਜੀ, ਅੱਜ ਤੋਂ 100 ਦਿਨ ਪਹਿਲਾਂ ਜਿਹੜੇ ਪਹਿਲਾ ਕਰੋਨਾ ਵਾਇਰਸ ਕੇਸ ਆ ਉਹ ਕਨਫਰਮ ਹੋਇਆ ਸੀਗਾ ਨਿਊਯਾਰਕ ਸਿਟੀ ਦੇ ਵਿੱਚ, ਜਿਹੜਾ ਕਿ ਐਪੀ ਸੈਂਟਰ ਬਣਿਆ ਅਮਰੀਕਾ ਦੇ ਵਿੱਚ ਕਰੋਨਾ ਵਾਇਰਸ ਪੈਂਡੈਮਿਕ ਦਾ। ਕਹਿੰਦੇ ਵੀ ਹੌਲੀ ਹੌਲੀ ਉਹ ਮੁੜ ਦੁਬਾਰਾ ਖੋਲ੍ਹਣ ਦੇ ਰਾਹ ਦੇ ਉੱਤੇ ਪਿਆ ਹੈਗਾ ਆ। ਮੇਅਰ ਬਿਲ ਡੇ ਬਲਾਸੀਓ ਨੇ ਜਿਹੜਾ ਉਹ ਦੱਸਿਆ ਵੀ ਕਹਿੰਦੇ ਵੀ 2 ਤੋਂ 4 ਲੱਖ ਜਿਹੜੇ ਵਰਕਰ ਆ ਉਹ ਮੁੜ ਦੁਬਾਰਾ ਕਾਮੇ ਆ ਉਹ ਕੰਮ ਦੇ ਉੱਤੇ ਜਾਣਾ ਸ਼ੁਰੂ ਕਰਨਗੇ। ਕਾਮਿਆਂ ਦੇ ਵਿੱਚ ਹਰ ਤਰ੍ਹਾਂ ਦੇ ਜਿਹੜੇ ਵਰਕਰ ਆ ਉਸ ਦੇ ਵਿੱਚ ਆਉਂਦੇ ਹੈਗੇ ਨੇ। ਸੋ ਉੱਧਰ ਜਿਹੜੇ ਪੋਰਟੋ ਰੀਕੋ ਦੇ ਵਿੱਚ ਕਹਿੰਦੇ ਵੀ ਪਿਛਲੇ 7 ਦਿਨਾਂ ਦੀ ਐਵਰੇਜ ਨਵੇਂ ਕੇਸਾਂ ਦੀ ਉਹ ਸਭ ਤੋਂ ਜ਼ਿਆਦਾ ਵਧੀ ਉੱਥੇ ਹੈਗੀ ਆ। ਸੋ ਇੱਕ ਜਿਹੜੀ ਆਪਾਂ ਸਵੇਰੇ ਵੀ ਜਿੱਦਾਂ ਜ਼ਿਕਰ ਕੀਤਾ ਸੀਗਾ ਵੀ ਜਿਹੜੀ ਲੋਕਡਾਊਨ ਸਮੇਂ ਸਿਰ ਕਹਿੰਦੇ ਕਰ ਲਿੱਤਾ ਗਿਆ, ਉਸ ਦੇ ਕਰਕੇ ਵੀ ਕਾਫੀ ਜਾਨਾਂ ਤੇ ਕਈ ਲੋਕ ਇਸ ਤੋਂ ਜਿਹੜੇ ਪ੍ਰਭਾਵਿਤ ਹੋਣ ਤੋਂ ਜਿਹੜੇ ਉਹ ਬਚੇ ਆ। ਉੱਧਰ ਹਰਜੋਤ ਸਿੰਘ ਜੀ, ਜਿਹੜੇ ਰਾਸ਼ਟਰਪਤੀ ਟਰੰਪ ਬੰਕਰ ਦੇ ਵਿੱਚ ਜਿਹੜੇ ਉਹ ਗਏ ਸੀ ਉਸ ਨੂੰ ਲੈ ਕੇ ਅਟਾਰਨੀ ਜਨਰਲ ਵਿਲੀਅਮ ਬਾਰ ਉਹਨਾਂ ਨੇ ਅੱਜ ਦੱਸਿਆ ਵੀ ਜਿਹੜਾ ਸੀਕਰੇਟ ਸਰਵਿਸ ਨੇ ਹੀ ਰਾਸ਼ਟਰਪਤੀ ਟਰੰਪ ਨੂੰ ਕਿਹਾ ਸੀਗਾ ਵੀ ਤੁਸੀਂ ਬੰਕਰ ਦੇ ਵਿੱਚ ਜਾਓ ਕਿਉਂਕਿ ਬਾਹਰ ਹਾਲਾਤ ਜਿਹੜੇ ਉਹ ਮਾੜੇ ਆ। ਰਾਸ਼ਟਰਪਤੀ ਟਰੰਪ ਨੇ ਇਸ ਚੀਜ਼ ਦੇ ਉੱਤੇ ਵੀ ਜਿਹੜਾ ਸਾਰੇ ਮੁਲਕ ਨੂੰ ਝੂਠ ਜਿਹੜਾ ਬੋਲਿਆ ਸੀ, ਉਹ ਕਹਿੰਦੇ ਸੀਗੇ ਵੀ ਮੈਂ ਚੈੱਕ ਕਰਨ ਗਿਆ ਸੀਗਾ ਵੀ ਬੰਕਰ ਕਿੱਦਾਂ ਦਾ ਹੈਗਾ ਆ। ਜੀ ਅਗਲੀ ਖਬਰ ਜਿਹੜੀ ਹੈ ਕੈਲੀਫੋਰਨੀਆ ਦੇ ਸੁਪਰਡੈਂਟ ਆਫ ਪਬਲਿਕ ਇੰਸਟਰਕਸ਼ਨਸ ਜਿਹੜੇ ਹੈਗੇ ਆ ਟੋਨੀ ਥਰਮੋਂਡ, ਉਹਨਾਂ ਨੇ ਜਿਹੜੀਆਂ ਆ ਸਕੂਲਾਂ ਨੂੰ ਜਿਹੜੀਆਂ ਕਿਸ ਤਰ੍ਹਾਂ ਜਿਹੜਾ ਓਪਨ ਕਰਨਾ ਆ ਉਹਦੀ ਗਾਈਡੈਂਸ ਵਾਸਤੇ ਜਿਹੜੀਆਂ ਗਾਈਡਲਾਈਨਸ ਆ ਉਹ ਅੱਜ ਜਾਰੀ ਕੀਤੀਆਂ ਹੈਗੀਆਂ। ਲੱਗਦਾ ਹੈ ਕੈਲੀਫੋਰਨੀਆ 'ਚ ਬਹੁਤ ਸਾਰੇ ਸਕੂਲ ਜਿਹੜੇ ਅਗਸਤ ਮਹੀਨੇ ਦੇ ਵਿੱਚ ਜਿਹੜੇ ਖੁੱਲ੍ਹਣੇ ਹੈਗੇ ਆ, ਪਰ ਹੋ ਸਕਦਾ ਕੁਛ ਪ੍ਰਾਈਵੇਟ ਸਕੂਲ ਜਿਹੜੇ ਆ ਪਹਿਲਾਂ ਵੀ ਖੁੱਲ੍ਹ ਸਕਣ। ਕੁਛ ਕੁ ਗਾਈਡਲਾਈਨਸ ਦੇ ਵਿੱਚ ਉਹਨੇ ਦੱਸਿਆ ਵੀ ਕੁਛ ਘੰਟੇ ਸਕੂਲ 'ਚ ਬੱਚੇ ਜਿਹੜੇ ਪੜ੍ਹਨਗੇ, ਬਾਕੀ ਕੁਛ ਘੰਟੇ ਉਹਨਾਂ ਨੂੰ ਜਿਹੜਾ ਹੋਮਵਰਕ ਦਿੱਤਾ ਜਾਊਗਾ। ਸੋ ਸਲੋ ਬਾਈ ਸਲੋ ਜਿਹੜੇ ਆ ਸਕੂਲ ਉਹ ਖੁੱਲ੍ਹਣਗੇ। ਉਹਦੇ ਬਾਰੇ ਹੋਰ ਜਿਹੜੀ ਡਿਟੇਲਡ ਇਨਫੋਰਮੇਸ਼ਨ ਆਊਗੀ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਾਂਗੇ। ਉਹਨਾਂ ਨੇ 62 ਪੇਜਾਂ ਦੀ ਗਾਈਡ ਬੁੱਕ ਜਿਹੜੀ ਉਹ ਨਾਲ ਜਾਰੀ ਕੀਤੀ ਆ ਕੈਲੀਫੋਰਨੀਆ ਡਿਪਾਰਟਮੈਂਟ ਆਫ ਐਜੂਕੇਸ਼ਨ ਦੇ ਦੁਆਰਾ।
ਉਹਨਾਂ ਨੇ ਕਿਹਾ ਵੀ ਇਹ ਲੋਕਲੀ ਡਿਸਾਈਡ ਹੋਣਾ ਹੈ ਸਕੂਲ ਰੀਓਪਨਿੰਗਸ, ਕਿੱਥੇ ਕਿੰਨੇ ਕੇਸ ਨੇ, ਕਿੱਥੇ ਕਿੱਦਾਂ ਦੇ ਹਾਲਾਤ ਨੇ, ਉਸ ਦੇ ਮੁਤਲਕ ਹੀ ਇਹ ਸਾਰਾ ਕੁਝ ਜਿਹੜਾ ਉਹ ਕੀਤਾ ਜਾ ਸਕਦਾ ਆ। ਮੁਲਕ ਦੇ ਵਿੱਚ ਸਭ ਤੋਂ ਵੱਧ ਪਰ ਡੇ ਟੈਸਟ ਦੇ ਵਿੱਚ ਕੈਲੀਫੋਰਨੀਆ ਸਭ ਤੋਂ ਉੱਤੇ ਆ, ਜਿੱਥੇ 60,000 ਤੋਂ ਵੱਧ ਟੈਸਟ ਪ੍ਰਤੀ ਦਿਨ ਜਿਹੜੇ ਉਹ ਕੀਤੇ ਜਾ ਰਹੇ ਆ। ਅਤੇ ਸਾਰੇ ਜਾਣੇ ਪਹਿਲੇ ਦਿਨ ਤੋਂ ਹੀ ਮੁੱਢ ਤੋਂ ਹੀ ਜਿਹੜਾ ਇਹ ਕਿਹਾ ਜਾ ਰਿਹਾ ਆ ਵੀ ਜਿੰਨੇ ਜ਼ਿਆਦਾ ਟੈਸਟ ਹੋਣਗੇ ਉਨੀ ਜਲਦੀ ਜਿਹੜਾ ਉਹ ਪਤਾ ਲੱਗ ਸਕੂਗਾ ਵੀ ਕਿਹੜੇ ਬਿਮਾਰ ਨੇ ਅਤੇ ਕਿਹੜੇ ਠੀਕ ਨੇ। ਵਿੱਚੇ ਹੀ ਜਿਹੜੇ ਇਹ ਜਾਰਜ ਫਲੋਇਡ ਦੀ ਮੌਤ ਤੋਂ ਬਾਅਦ ਦੇ ਵਿੱਚ ਜਿਹੜੇ ਪ੍ਰੋਟੈਸਟ ਵੀ ਜਿਹੜੇ ਆਏ ਆ, ਅੱਜ ਹੈਲਥ ਡਿਪਾਰਟਮੈਂਟ ਵਾਲਿਆਂ ਨੇ ਕਈਆਂ ਨੇ ਇਹ ਆਖਿਆ ਵੀ ਜਿਨ੍ਹਾਂ ਨੇ ਵੀ ਪ੍ਰੋਟੈਸਟ ਦੇ ਵਿੱਚ ਹਿੱਸਾ ਲਿਆ ਉਹ ਆਪਣੇ ਆਪ ਨੂੰ ਇੱਕ ਵਾਰੀ ਕਰੋਨਾ ਵਾਇਰਸ ਦਾ ਟੈਸਟ ਜਿਹੜਾ ਉਹ ਜ਼ਰੂਰ ਕਰਵਾਉਣ। ਜੀ, ਅਤੇ ਸਾਡਾ ਸਮਾਂ ਵੀ ਜਿਹੜਾ ਸਮਾਪਤ ਹੋਣ ਵਾਲਾ, ਅਤੇ ਬੇਕਰਸਫੀਲਡ ਦੀ ਇੱਕ ਹੋਰ ਖਬਰ ਸਾਂਝੀ ਕਰਨੀ ਹੈ। ਬੇਕਰਸਫੀਲਡ ਦੇ ਇੱਕ ਜਰਨਲਿਸਟ ਨੇ ਰਿਪੋਰਟ ਲਿਖੀ ਆ, ਕਹਿੰਦੇ ਵੀ ਬੇਕਰਸਫੀਲਡ ਇੱਕ ਰਿਮੋਟ ਵਰਕ ਕੈਪੀਟਲ ਬਣ ਸਕਦਾ ਹੈਗਾ। ਕਹਿੰਦੇ ਵੀ ਬੇਕਰਸਫੀਲਡ ਦੇ ਵਿੱਚ ਘਰਾਂ ਦੀਆਂ ਕੀਮਤਾਂ ਬੜੀਆਂ ਸਸਤੀਆਂ ਹੈਗੀਆਂ, ਆਮ ਬੰਦਾ ਜਿਹੜਾ ਅਫੋਰਡ ਕਰ ਸਕਦਾ ਹੈਗਾ। ਸੋ ਬਹੁਤ ਸਾਰੀਆਂ ਜਿਹੜੀਆਂ ਵੱਡੀਆਂ ਟੈਕ ਕੰਪਨੀਜ਼ ਹੈਗੀਆਂ, ਚਾਹੇ ਉਹ ਲਾਸ ਐਂਜਲਸ ਸੈਂਟਾ ਐਨਾ ਸਾਈਟ 'ਤੇ ਆ ਜਾਂ ਬੇ ਏਰੀਏ ਦੇ ਵਿੱਚ ਆ, ਜਿਸ ਤਰ੍ਹਾਂ ਗੂਗਲ, ਐਮਾਜ਼ੋਨ, ਫੇਸਬੁੱਕ, ਟਵਿੱਟਰ, ਇਹ ਸਾਰੀਆਂ ਕੰਪਨੀਆਂ ਨੇ ਹੁਣ ਆਪਣੇ ਇੰਪਲਾਈਆਂ ਨੂੰ, ਮੈਜੋਰਟੀ ਆਫ ਇੰਪਲਾਈ ਜਿਹੜੇ ਆ ਉਹਨਾਂ ਨੂੰ ਇਹ ਕਹਿ ਦਿੱਤਾ ਆ ਵੀ ਤੁਸੀਂ ਘਰੋਂ ਹੀ ਕੰਮ ਕਰੋ ਐਟਲੀਸਟ ਸਾਲ ਦੇ ਐਂਡ ਤਾਈਂ। ਕਈ ਕੰਪਨੀਆਂ ਨੇ ਤਾਂ ਇਹ ਕਹਿ ਦਿੱਤਾ ਵੀ ਪੂਰੀ ਲਾਈਫ ਹੀ ਤੁਸੀਂ ਘਰੋਂ ਕੰਮ ਕਰ ਸਕਦੇ ਆ, ਟਵਿੱਟਰ ਵਗੈਰਾ ਜਿਸ ਤਰ੍ਹਾਂ ਹੈਗੀ ਆ। ਸੋ ਉਹਨੂੰ ਦੇਖਦੇ ਹੋਏ ਇਹ ਜਰਨਲਿਸਟ ਨੇ ਕਾਫੀ ਵੱਡੀ ਰਿਪੋਰਟ ਛਾਪੀ ਆ ਵੀ ਕਿਸ ਤਰ੍ਹਾਂ ਜਿਹੜੇ ਲੋਕ ਹੈਗੇ ਆ ਉਹ ਬੇਕਰਫੀਲਡ ਦੇ ਵਿੱਚ ਮੂਵ ਹੋ ਸਕਦੇ ਅਤੇ ਆਪਣੇ ਘਰਾਂ ਤੋਂ ਹੀ ਜਿਹੜਾ ਕੰਮ ਕਰ ਸਕਦੇ ਹੈਗੇ ਆ। ਜੀ ਜੀ। ਅਤੇ ਅੱਜ ਇੱਕ ਹੋਰ ਵੀਡੀਓ ਹਰਜੋਤ ਸਿੰਘ ਜੀ ਮਿਨੀਐਪੋਲਿਸ ਦੇ ਪ੍ਰੋਟੈਸਟ ਦੇ ਦੌਰਾਨ ਆਈ ਹੈ, ਜਿਸ ਦੇ ਵਿੱਚ ਇਹ ਦੇਖਿਆ ਗਿਆ ਵੀ ਲਾਅ ਇਨਫੋਰਸਮੈਂਟ ਦੇ ਜਿਹੜੇ ਕੁਛ ਲੋਕ ਨੇ ਉਹ ਪ੍ਰੋਟੈਸਟਰਸ ਦੀਆਂ ਜਿਹੜੀਆਂ ਕਾਰਾਂ ਆ ਉਹਨਾਂ ਦੇ ਟਾਇਰਾਂ ਨੂੰ ਸਲੈਸ਼ ਕਰਦੇ ਹੋਏ ਨਜ਼ਰ ਆ ਰਹੇ ਆ, ਵੀ ਟਾਇਰ ਉਹਨਾਂ ਦੇ ਜਾਣਬੁੱਝ ਕੇ ਉਹ ਪਾੜੇ ਜਾ ਰਹੇ ਆ ਤਾਂ ਜੋ ਮੁੜ ਵਾਪਸ ਜਿਹੜਾ ਉਹ ਨਾ ਜਾ ਸਕਣ ਜਾਂ ਉਹਨਾਂ ਨੂੰ ਮੁਸ਼ਕਲਾਂ ਜਿਹੜੀਆਂ ਆ ਉਹ ਪੇਸ਼ ਕਰਨੀਆਂ ਹੋਣ। ਮਿਨੀਸੋਟਾ ਡਿਪਾਰਟਮੈਂਟ ਆਫ ਪਬਲਿਕ ਸੇਫਟੀ ਨੇ ਇਸ ਨੂੰ ਅਕਨੋਲਜ ਵੀ ਜਿਹੜਾ ਉਹ ਕੀਤਾ ਆ। ਇਸ ਤੋਂ ਇਲਾਵਾ ਹੋਰ ਵੀ ਇੱਦਾਂ ਦੀਆਂ ਕਈ ਵੀਡੀਓਜ਼ ਜਿਹੜੀਆਂ ਉਹ ਸਾਹਮਣੇ ਆ ਰਹੀਆਂ ਨੇ। ਇਹ ਧਿਆਨ ਜਿਹੜੇ ਉਹ ਰੱਖਣ ਦੀ ਜ਼ਰੂਰਤ ਆ ਵੀ ਪੁਲਿਸ ਬਰੂਟੈਲਿਟੀ ਦੇ ਖਿਲਾਫ ਤਾਂ ਇਹ ਪ੍ਰਦਰਸ਼ਨ ਹੋ ਰਹੇ ਨੇ ਅਤੇ ਤੁਸੀਂ ਫਿਰ ਉਹਨਾਂ ਦੇ ਨਾਲ ਇਹ ਪਾੜਾ ਜਿਹੜਾ ਉਹ ਵੱਧ ਜਾਂਦਾ ਹੈਗਾ। ਜੀ ਬਿਲਕੁਲ। ਸੋ ਇੱਕ ਵਾਰੀ ਫੇਰ ਰਿਮਾਈਂਡ ਕਰਦੇ ਜਾਈਏ ਵੀ ਜਕਾਰਾ ਮੂਵਮੈਂਟ ਵੱਲੋਂ ਕੁਛ ਕੁ ਨੋਨ ਪ੍ਰੋਫਿਟ ਨੋਨ ਸਿੱਖ ਔਰਗੇਨਾਈਜੇਸ਼ਨਸ ਵੱਲੋਂ ਫੰਡ ਇਕੱਠਾ ਕੀਤਾ ਗਿਆ ਆ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਡਾਲਰਸ। ਸੋ ਉਹਨੂੰ ਮੈਚ ਕਰਨ ਲਈ ਇੱਕ ਤਾਂ ਉਹ ਡੋਨੇਸ਼ਨ ਵੀ ਇਕੱਠੀ ਕਰ ਰਿਹਾ ਅਤੇ ਨਾਲ ਦੀ ਨਾਲ ਜਿੰਨੇ ਵੀ ਆਪਣੇ ਗੁਰੂ ਘਰਾਂ ਦੇ ਵਿੱਚ ਗ੍ਰੰਥੀ ਸਿੰਘ ਆ, ਲਾਂਗਰੀ ਸਿੰਘ ਆ, ਕਿਸੇ ਤਰ੍ਹਾਂ ਦੀ ਵੀ ਜਿਹੜੀ ਸੇਵਾ ਕਰਦੇ ਹੈਗੇ ਆ, ਉਹਨਾਂ ਤੋਂ ਉਹਨਾਂ ਨੇ ਐਪਲੀਕੇਸ਼ਨਾਂ ਲੈਣੀਆਂ ਸ਼ੁਰੂ ਕਰਨੀਆਂ ਹੈਗੀਆਂ ਬੁੱਧਵਾਰ ਤੋਂ। ਸੋ ਕੈਲੀਫੋਰਨੀਆ ਦੇ ਵਿੱਚ, ਕਿਉਂਕਿ ਜਿਹੜੀ ਫੰਡਿੰਗ ਉਹਨਾਂ ਨੇ ਇਕੱਠੀ ਕੀਤੀ ਸੀ ਉਹ ਸਿਰਫ 2 ਕਾਉਂਟੀਜ਼ ਸੈਂਟਾ ਕਲਾਰਾ ਕਾਉਂਟੀ ਅਤੇ ਫ੍ਰਿਜ਼ਨੋ ਕਾਉਂਟੀ 'ਚ ਹੀ ਵਰਤ ਹੋਣੀ ਸੀ। ਪਰ ਬਾਅਦ ਦੇ ਵਿੱਚ ਉਹਨਾਂ ਨੂੰ ਕਈਆਂ ਨੇ ਸੁਜੈਸ਼ਨ ਦਿੱਤਾ, ਆਪਾਂ ਵੀ ਸੁਜੈਸ਼ਨ ਦਿੱਤਾ ਵੀ ਜੇ ਇਹ ਕਰਨੀ ਆ ਸੇਵਾ ਤਾਂ ਫਿਰ ਸਾਰੇ ਕੈਲੀਫੋਰਨੀਆ 'ਚ ਕਰੋ। ਸੋ ਉਹਦੇ ਲਈ ਉਹਨੇ ਕਿਹਾ ਵੀ ਜੇ ਆਪਣੀ ਸਿੱਖ ਕਮਿਊਨਿਟੀ ਮੈਚ ਕਰੂਗੀ ਫੰਡਿੰਗ ਅਤੇ ਆਪਾਂ ਫਿਰ ਸਾਰੇ ਕੈਲੀਫੋਰਨੀਆ 'ਚ ਜਿੰਨੇ ਵੀ ਗੁਰੂ ਘਰਾਂ ਦੇ ਸੇਵਾਦਾਰ ਆ ਉਹਨਾਂ ਨੂੰ ਕੁਛ ਨਾ ਕੁਛ ਜਿਹੜੀ ਗ੍ਰਾਂਟ ਆ ਉਹ ਦੇ ਸਕਦੇ ਹੈਗੇ ਆ। ਸੋ ਉਹਦੇ ਲਈ ਉਹਨਾਂ ਨੇ ਬਾਬਾ ਬੁੱਢਾ ਜੀ ਜਿਹੜਾ ਇੱਕ ਤਰ੍ਹਾਂ ਨਾਲ ਫੰਡ ਕ੍ਰੀਏਟ ਕੀਤਾ ਹੈਗਾ। ਉਹਦੇ ਬਾਰੇ ਆਉਣ ਵਾਲੇ ਦਿਨਾਂ ਦੇ ਵਿੱਚ ਡਿਟੇਲ ਦੇ ਵਿੱਚ ਆਪਾਂ ਇਨਫੋਰਮੇਸ਼ਨ ਸਾਂਝੀ ਕਰਾਂਗੇ। ਸੋ ਵੱਖ-ਵੱਖ ਗੁਰੂ ਘਰ ਵੀ ਸਪੋਰਟ ਕਰ ਰਹੇ ਆ। ਸੋ ਇਹਦੇ ਸੰਬੰਧ ਦੇ ਵਿੱਚ ਵੱਖ-ਵੱਖ ਗੁਰੂ ਘਰਾਂ ਤੋਂ ਜਿਹੜੇ ਕੀਰਤਨ ਆ ਪੰਜਾਬੀ ਰੇਡੀਓ USA 'ਤੇ ਸ਼ਾਮ ਨੂੰ ਲਾਈਵ ਆਉਣਗੇ। ਜਿਸ ਤਰ੍ਹਾਂ ਅੱਜ ਜਿਹੜਾ ਆ ਉਹ ਸ਼ਾਮ ਦਾ ਜਿਹੜਾ ਪ੍ਰੋਗਰਾਮ ਆ ਉਹ ਫਰੀਮੌਂਟ ਗੁਰੂ ਘਰ ਤੋਂ ਆਏਗਾ ਅਤੇ ਨਾਲ ਦੀ ਨਾਲ ਜਿਹੜਾ ਕੱਲ੍ਹ ਨੂੰ ਸਵੇਰ ਨੂੰ ਜਿਹੜਾ ਪ੍ਰੋਗਰਾਮ ਆ ਸਾਡਾ ਅਪਡੇਟ ਅਮਰੀਕਾ ਦਾ 9:30 ਵਜੇ ਦੇ ਕਰੀਬ ਸਾਡੇ ਨਾਲ ਜਕਾਰਾ ਮੂਵਮੈਂਟ ਤੋਂ ਫਿਰ ਉਹ ਜਿਹੜੇ ਨੌਜਵਾਨ ਆ ਉਹ ਜੁੜਨਗੇ ਅਤੇ ਉਹ ਡਿਟੇਲ ਦੇ ਵਿੱਚ ਕਿਸ ਤਰ੍ਹਾਂ ਜਿਹੜੀ ਫੰਡਿੰਗ ਉਹਨਾਂ ਨੇ ਹੋਰ ਇਕੱਠੀ ਕਰਨੀ ਆ, ਕਿਸ ਤਰ੍ਹਾਂ ਜਿਹੜੀ ਆ ਗ੍ਰੰਥੀ ਸਿੰਘ ਅਪਲਾਈ ਕਰ ਸਕਦੇ, ਜਿਹੜੀ ਐਪਲੀਕੇਸ਼ਨ ਆ ਉਹਦੇ ਬਾਰੇ ਵੀ ਜਿਹੜੀ ਡਿਟੇਲ ਦੇ ਵਿੱਚ ਦੱਸਣਗੇ। ਜੀ ਜਾਂਦੇ ਜਾਂਦੇ ਹਰਜੋਤ ਸਿੰਘ ਜੀ ਖਬਰ ਦੱਸੀ ਜੀ ਵੀ ਜਿਹੜਾ PG&E ਆ ਜਿਹੜਾ ਕਿ ਬੇ ਏਰੀਆ ਅਤੇ ਕੈਲੀਫੋਰਨੀਆ ਦੇ ਬਹੁਤ ਵੱਡੇ ਇਲਾਕੇ ਦੇ ਵਿੱਚ ਜਿਹੜੀ ਬਿਜਲੀ ਦੀ ਅਤੇ ਗੈਸ ਦੀ ਸਪਲਾਈ ਦਾ ਮੇਨ ਹੈਗਾ ਆ, ਉਹ ਆਪਣੇ ਹੈੱਡਕੁਆਟਰਸ ਆ ਉਹ ਚੇਂਜ ਕਰਨ ਜਾ ਰਹੇ। ਉਹ ਸੈਨ ਫਰਾਂਸਿਸਕੋ ਦੇ ਵਿੱਚੋਂ ਬਾਹਰ ਨਿਕਲ ਕੇ ਓਕਲੈਂਡ ਦੇ ਵਿੱਚ ਆਪਣੇ ਕਹਿੰਦੇ ਆ ਡਾਊਨਟਾਊਨ ਦੇ ਵਿੱਚ ਹੈੱਡਕੁਆਟਰ ਉਹਨਾਂ ਨੂੰ ਸ਼ਿਫਟ ਕਰਨ ਜਾ ਰਹੇ ਆ। $multi-billion ਲਾ ਸੂਟ ਇਹਨਾਂ ਦੇ ਖਿਲਾਫ ਜਿਹੜੇ ਉਹ ਚੱਲਦੇ ਰਹਿੰਦੇ ਆ ਅਤੇ ਕਈ ਅੱਗਾਂ ਦੇ ਦੋਸ਼ ਇਹਨਾਂ ਦੇ ਉੱਤੇ ਸਾਬਤ ਹੋਏ ਨੇ ਅਤੇ ਕਈਆਂ ਦੇ ਉੱਤੇ ਇਹਨਾਂ ਦੇ ਉੱਤੇ ਕਥਿਤ ਤੌਰ ਦੇ ਉੱਤੇ ਲੱਗੇ ਰਹਿੰਦੇ ਆ। ਸੋ ਬੈਂਕਰਪਸੀ ਵੀ ਦੇ ਵਿੱਚੋਂ ਵੀ ਨਿਕਲ ਰਹੇ ਆ, ਹੋਰ ਵੀ ਬੜਾ ਕੁਛ ਜਿਹੜਾ ਇਹਨਾਂ ਦੇ ਨਾਲ ਜਿਹੜਾ ਉਹ ਚੱਲ ਰਿਹਾ। ਲੋਕ ਕਾਫੀ ਨਾਖੁਸ਼ ਵੀ PG&E ਤੋਂ ਹੈਗੇ ਆ। ਬਹੁਤ ਸਾਰੇ ਜਿਹੜੇ ਕੈਲੀਫੋਰਨੀਆ ਦੇ ਲੀਡਰਸ ਆ ਉਹ ਵੀ ਇਸ ਨੂੰ ਛੋਟੇ ਹਿੱਸਿਆਂ ਦੇ ਵਿੱਚ
ਵੰਡਣਾ ਚਾਹੁੰਦੇ ਆ, ਕਹਿੰਦੇ ਵੀ ਇਹ ਟੂ ਬਿਗ ਹੋ ਗਈ ਆ, ਅਤੇ ਜਦੋਂ ਇਹ ਫੇਲ ਹੋਣ ਲੱਗਦੀ ਆ ਅਤੇ ਫਿਰ ਵੱਡੀਆਂ ਮੁਸ਼ਕਿਲਾਂ ਸਾਰੇ ਕੈਲੀਫੋਰਨੀਆ ਦੇ ਲਈ ਜਿਹੜੀਆਂ ਉਹ ਆ ਜਾਂਦੀਆਂ। ਉੱਦਾਂ ਉਹਨਾਂ ਦੇ ਜਿਹੜੇ CEO ਹੈਗੇ ਐਂਡੀ ਵੈਸੇ, ਉਹਨਾਂ ਨੇ ਇਹ ਆਖਿਆ ਆ ਵੀ ਜਿਹੜਾ ਓਕਲੈਂਡ ਦੇ ਵਿੱਚ ਕਹਿੰਦੇ ਵੀ ਅਸੀਂ ਕਈ ਕਾਰਨਾਂ ਕਰਕੇ ਇੱਥੇ ਆ ਰਹੇ ਹਾਂ, ਕਹਿੰਦੇ ਵੀ ਇੰਡਸਟਰੀਅਲ ਜਿਹੜਾ ਉਹ ਹੱਬ ਵੀ ਹੈਗਾ ਆ, ਉੱਤੋਂ ਸਾਡੇ ਜਿਹੜੇ ਕਹਿ ਲਓ ਵੀ ਰੀਅਲ estate ਨੂੰ ਲੈ ਕੇ ਸਾਡੇ ਡਾਲਰ ਵੀ ਜਿਹੜੇ ਆ ਕਈ ਜਿਹੜੇ ਉਹ ਬਚਣਗੇ। ਪਿਛਲੇ 115 ਸਾਲਾਂ ਤੋਂ PG&E ਹੈੱਡਕੁਆਟਰ ਸੀਗਾ ਸੈਨ ਫਰਾਂਸਿਸਕੋ 'ਚ, ਸੋ ਕਹਿੰਦੇ ਵੀ ਅਚਨਚੇਤੇ ਜਿਹੜਾ ਉਹਨਾਂ ਨੇ ਹੁਣ ਫੈਸਲਾ ਲਿਆ, ਜਿਸ ਕਰਕੇ ਸੈਨ ਫਰਾਂਸਿਸਕੋ ਵਾਲੇ ਤਾਂ ਹਿੱਲਣਗੇ। ਹੁਣ ਦੇਖੋ ਉਹਨਾਂ ਦਾ ਟੈਕਸ ਲਾਸ ਤਾਂ ਉਹਨਾਂ ਨੂੰ ਜਿਹੜਾ ਡੈਫੀਨੇਟਲੀ ਇੱਕ ਉੱਥੋਂ ਕੰਪਨੀ ਦੇ ਬਾਹਰ ਜਿਹੜੇ ਜਾਣ ਦੇ ਨਾਲ ਉਹ ਹੋਵੇਗਾ ਹੀ। ਸੋ ਇੱਕ ਵਾਰੀ ਫਿਰ ਬੇਨਤੀ ਕਰਦੇ ਹਾਂ ਜਿੰਨੇ ਵੀ ਸਾਡੇ ਪੰਜਾਬੀ ਰੇਡੀਓ USA ਦੇ ਲਿਸਨਰ ਆ, ਪਲੀਜ਼ YouTube ਦਾ ਜਿਹੜਾ ਚੈਨਲ ਹੈਗਾ ਪੰਜਾਬੀ ਰੇਡੀਓ USA ਦਾ, ਉਹਨੂੰ ਸਬਸਕ੍ਰਾਈਬ ਕਰੋ, ਉਹਨੂੰ ਲਾਈਕ ਹੀ ਕਰਨਾ ਆ। ਕਿਸੇ ਤਰ੍ਹਾਂ ਦੀ ਉਹ ਕੋਈ ਪੈਸੇ ਨਹੀਂ ਚਾਰਜ ਕਰਦੇ। ਖਾਸ ਕਰਕੇ ਕੈਨੇਡਾ ਦੇ ਵਿੱਚ ਜਿਹੜੇ ਤੁਹਾਡੇ ਦੋਸਤ ਮਿੱਤਰ ਰਿਸ਼ਤੇਦਾਰ ਰਹਿੰਦੇ ਆ, ਕਿਉਂਕਿ ਕੈਨੇਡਾ ਦੇ ਵਿੱਚ ਜਿਹੜੇ ਟੈਲੀਫੋਨ ਦੇ ਉੱਤੇ ਰੇਡੀਓ ਸੁਣਨਾ ਸੀ ਉਹ ਉਹਨਾਂ ਨੇ ਬੰਦ ਕਰ ਦਿੱਤਾ ਹੈਗਾ। ਸੋ ਉੱਥੇ ਬਹੁਤ ਮੁਸ਼ਕਿਲ ਆ ਰਹੀ ਹੈ। ਇੱਕ ਤਾਂ ਇਹ ਆ ਵੀ ਟੈਲੀਫੋਨ ਦੀਆਂ ਕੰਪਨੀਆਂ ਘੱਟ ਆ ਅਤੇ ਕੰਪੀਟੀਸ਼ਨ ਹੈ ਨਹੀਂ, ਅਤੇ ਉਹਨਾਂ ਦਾ ਜਿਹੜਾ ਡਾਟਾ ਵੀ ਆ ਨਾ ਉਹ ਵੀ ਕਾਫੀ ਮਹਿੰਗਾ ਹੈਗਾ। ਸੋ ਜੇ ਤੁਸੀਂ YouTube ਨੂੰ ਸਬਸਕ੍ਰਾਈਬ ਕਰ ਲਓਗੇ, ਉੱਥੇ ਡੇਟ ਵਾਈਜ਼ ਸਾਡੇ ਬਹੁਤੇ ਪ੍ਰੋਗਰਾਮ ਹੈਗੇ, ਖਾਸ ਕਰਕੇ ਖਬਰਾਂ ਵਾਲੇ ਤਾਂ ਹੈਗੇ ਹੀ ਹੈਗੇ ਆ। ਸੋ ਉਹ ਤੁਸੀਂ ਕਿਸੇ ਟਾਈਮ ਵੀ ਘਰ 'ਚ ਕੰਪਿਊਟਰ 'ਤੇ ਬੈਠ ਕੇ ਜਿਹੜਾ ਸੁਣ ਸਕਦੇ ਹੋ। ਜੀ ਜੀ ਬਿਲਕੁਲ। ਅਤੇ ਜਿਹੜਾ ਹਰਜੋਤ ਸਿੰਘ ਜੀ, ਇੱਥੇ ਸਾਡੇ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਆ। ਮਿਲਦੇ ਅਗਲੀ ਵਾਰ ਤੱਕ ਲਈ ਮੇਰੇ ਰਾਜਕੁਮਾਰੀ ਸਿੰਘ ਵੱਲੋਂ ਅਤੇ ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।